आज मोदी सरकार आंदा है भाई जंग करनी है, जंग सौखी नहीं है। हिरोशिमा नूं जाके पूछे जापान नूं जिथे एटम बंब डिगा सी, इदां भी गोरा 3 दिन आया तो मौसम की खराबी की वजह ना बंब ना सुट सकिया। तीसरे दिन जिसले सुटिया हिरोशिमा ते उस वेले जिहड़ा सी ओह जमीन तबाह हो गई ते बंदे कीड़ियां मंगू लूस गए। ਉਹ ਫਿਰ ਗੋਲਾ ਪਾਗਲ ਹੋ ਗਿਆ ਸੀ ਵੀ ਇਹਨੇ ਖੂਨ ਦਾ ਮੈਂ ਹਿਸਾਬ ਕਿਸ ਤਰ੍ਹਾਂ ਦੇਣਾ। ਹਰ ਮਜ਼ਹਬ 'ਚ ਦੱਸਿਆ ਗਿਆ ਕਿ ਅਮਨ ਨਾ ਰਹੋ। ਹਰ ਮਜ਼ਹਬ ਨੇ ਈਸਾਈ ਨੇ, ਹਿੰਦੂ ਨੇ, ਸਿੱਖ ਨੇ, ਮੁਸਲਮਾਨਾਂ ਨੇ ਨਹੀਂ ਦੱਸਿਆ ਵੀ ਅਮਨ ਨਾ ਰਹੋ। ਹਰ ਮਜ਼ਹਬ ਨੇ ਦੱਸਿਆ, ਹਰ ਮਜ਼ਹਬ ਦੀ ਕਿਤਾਬ ਨੇ ਦੱਸਿਆ। ਸਾਡੇ ਕੁਰਾਨ ਨੇ ਜ਼ਿਆਦਾ ਦੱਸਿਆ, ਪਰ ਸਾਡੇ ਨਬੀ ਦੀ ਜ਼ਾਤ ਨੇ ਜ਼ਿਆਦਾ ਦੱਸਿਆ। ਪਰ ਹੁਣ ਮੰਨੇ ਜਾਂ ਨਾ ਮੰਨੇ, ਮੂਨੀ ਦੀ ਹੋਸ਼ ਗਵਾਤੀ ਹੋਈ ਆ। ਜੰਗ ਸੌਖੀ ਗੱਲ ਨੇ। ਇਹ ਜੇ ਦੋਵੇਂ ਐਟਮੀ ਤਾਕਤਾਂ ਹੋ ਜਾਵੇ ਤੇ ਹਟਣੀ ਨਹੀਂ। 7 ਸਾਲ ਰਹੀ ਸੀ, ਅਸੀਂ ਬਹੁਤ ਛੋਟੇ ਸਾਂ। ਸਾਡੇ ਜਾਣ ਤੋਂ ਪਹਿਲਾਂ ਹੋਸ਼ ਤੋਂ ਪਹਿਲਾਂ ਖਤਮ ਹੋ ਗਈ ਸੀ ਜੰਗ। ਉਸ ਵੇਲੇ ਪਾਕਿਸਤਾਨ ਇਹ ਵਾਅਦਾ ਹੋਇਆ ਸੀ ਇਹਨਾਂ ਨਾਲ, ਅੰਗਰੇਜ਼ਾਂ ਨਾਲ, ਵੀ ਜਰਮਨ ਦੇ ਵਿੱਚ ਜੰਗ ਲੱਗ ਗਈ ਆ ਸਾਡੀ ਤੇ ਸਾਡੀ ਜਿੱਤ ਦਾ। ਇੱਧਰੋਂ ਫੌਜਾਂ ਗਈਆਂ ਸਨ, ਸਾਡੇ ਫੌਜਾਂ ਨੇ ਛਡਾਈਆਂ ਵੀ ਲੜਾਈ ਤੁਹਾਡੀ ਗੋਲਿਓ, ਅਸੀਂ ਕੋ ਜਾਈਏ ਪਏ ਤੇ ਕੋਈ ਵਾਪਸ ਨਹੀਂ ਸੀ ਆਇਆ। ਫੌਜਾਂ ਸਾਡੀਆਂ ਟਾਏ ਟਾਏ ਬਾਏ ਬਾਏ ਕਰਦੀਆਂ ਗੱਡੀਆਂ 'ਚ ਚਲੀਆਂ ਗਈਆਂ, ਅੱਗੋਂ ਜਹਾਜ਼ਾਂ 'ਤੇ ਚੜ੍ਹ ਗਈਆਂ, ਜਰਮਨ 'ਚ ਚਲੀਆਂ ਗਈਆਂ ਤੇ ਕੋਈ ਵਾਪਸ ਨਹੀਂ ਆਇਆ। 8 ਦਿਨ ਸਾਡੇ ਸਿਪਾਹੀ ਨੇ ਛੋਲੇ ਚੱਬ ਕੇ ਲੜਾਈ ਕੀਤੀ ਸੀ ਤੇ ਕੋਈ ਵਾਪਸ ਨਹੀਂ ਸੀ ਆਇਆ। ਬੁੱਢੀਆਂ ਗਾਉਂਦੀਆਂ ਹੀ ਚਲੀਆਂ ਗਈਆਂ, ਬੁੱਢੀਆਂ ਗਾਉਂਦੀਆਂ ਹੀ ਚਲੀਆਂ ਗਈਆਂ ਵਿਚਾਰੀਆਂ, ਕੋਈ ਵਾਪਸ ਨਾ ਆਇਆ। ਸਿੱਖਾਂ ਦੇ ਵੀ ਜਾਂਦੇ ਹੀ ਹੋਣਗੇ, ਗਏ ਹੋਣਗੇ। ਬੜੇ ਸਗੀਰ ਦੀ ਪੂਰੇ ਦੀ ਗਈ ਸੀ, ਬੜੇ ਸਗੀਰ ਦੇ ਗਈ ਸੀ ਤੇ ਫਿਰ ਸਿੱਖਣੀ ਨੇ ਆਖਿਆ, ਸਿੰਘ ਜੀ ਜੇ ਚੱਲਿਆ ਪਰਦੇਸ ਸਾਨੂੰ ਨਾ ਸਮਝੀ ਜਾਵਣ, ਅਸੀਂ ਕਿਹਦੇ ਤੇ ਹੋ ਰਹੀਏ ਦੱਸ, ਕਿਹਦੇ ਕੋਲ ਜੀ ਬੈਠੀਏ। ਗੋਰੀਏ ਮੈਂ ਚੱਲਿਆ ਪਰਦੇਸ, ਬਾਪੂ ਜੀ ਨੂੰ ਜੀ ਆਖਣਾ, ਮੇਰੀ ਮਾਤਾ ਦੇ ਹੋ ਰਹੀ ਤੂੰ ਦੱਸ, ਕਰਮਾਂ ਤੇ ਧੀਆ ਮੇਰਾ। ਕੋਈ ਨਾ ਆਇਆ। ਦਵਾ ਮੰਗੀ ਸੀ ਮੈਂ, ਸਾਰੀ ਜ਼ਮੀਨਾਂ ਦਾ ਵੀ ਪਤਾ ਵਾ ਆਪਣੀਆਂ ਦਾ। ਬਰਨਾਲੇ ਦੀਆਂ? ਹਾਂ, ਬਰਨਾਲੇ ਦੀਆਂ। ਇਹ ਬਰਨਾਲੇ ਮਾਝੇ ਦੇ ਲੋਕ ਐਵੇਂ ਜਿਹੇ ਨਹੀਂ ਸੀ, ਮਾਝੇ ਦੇ ਜੱਟ ਜਵਾਨ ਸੀ। ਅੱਛਾ। ਮਾਝੇ ਦੇ ਲੋਕ ਐਵੇਂ ਜਿਹੇ ਨਹੀਂ ਸੀ, ਮਾਝੇ ਦੇ ਗਾਉਣ ਵੀ ਬੜੇ ਬੜੇ ਹੋਇਆ। ਛੜਕੇ ਡੋਲਾ ਜਾਂਦਾ, ਡੋਲੇ ਦੀ ਭੱਜ ਕੇ ਫੱਟੀ ਗਰਾਮ ਸੈਨ ਨਿਕਾ ਜਿਆ ਤੇ ਮੈਂ ਮਾਝੇ ਦੀ ਜੱਟੀ। ਸਰਦਾਰਾਂ ਦੇ ਘਰੇ ਸਰਦਾਰ ਜੰਮਦੇ ਆ, ਐਵੇਂ ਲੋਕੀ ਕਿਦਣਾ ਦੀਆਂ ਘੋੜਿਆਂ ਚੋਂ ਕਦੀ ਸ਼ੇਰਾਂ ਦੇ ਬੱਚੇ ਵੀ ਲੱਭੇ ਨੇ। ਐਵੇਂ ਲੋਕੀ ਆ ਜਾਏ ਮੈਂ ਵੀ ਚੌਧਰੀ, ਮੈਂ ਵੀ ਚੌਧਰੀਆਂ ਦੇ ਘਰ ਚੌਧਰੀ ਜੰਮਦੇ ਹੁੰਦੇ। ਨਾਨੀ ਆਂਦੇ ਹੁੰਦੇ ਸੀ ਵੀ ਜਦੋਂ ਅਸੀਂ ਲਾਵਾਂ ਫੇਰੇ ਹੁੰਦੇ ਸੀ ਨਾ ਤੇ ਅਸੀਂ ਜਾਂਦੀਆਂ ਸਾਂ ਦੋ ਭੈਣਾਂ, ਇੱਕ ਚਾਚੇ ਤਾਏ ਦੀ ਤੇ ਇੱਕ ਮੇਰੇ ਨਾਨੀ ਕੱਲੀ ਸੀ। ਜਾਂਦੀਆਂ ਸਾਂ ਤੇ ਅਸੀਂ ਉਹ ਕਣਕਾਂ ਸਾਨੂੰ ਵੰਡ ਕੇ ਦਿੰਦੇ ਸੀ ਤੇ ਅਸੀਂ ਆਂਦੇ ਸਭੀ ਆਸਾਨੀ ਖਾਣਾ ਸਾਨੂੰ ਸੁੱਕੀ ਰਸ ਦਿਆ ਕਰੋ। ਅਸੀਂ ਸਤਨਾਮ ਨੂੰ ਸਮਝਿਆ। ਮੈਂ ਕਿਹਾ ਸਤਨਾਮ ਨੂੰ ਤੇ ਅਜੇ ਵੀ ਨਹੀਂ ਸਮਝਿਆ ਵੀ ਸਾਨੂੰ ਤਾਪ ਚੜੇ ਤੇ ਚਰਖਾ ਮੰਜੀ ਤੇ ਢਾਹ ਕੇ ਉੱਤੇ ਕੱਪੜਾ ਪਾ ਦੇਣੀ ਵੀ ਇਹਨੂੰ ਚੜੇ ਤੇ ਤੈਨੂੰ ਕੋ ਚੜੇ। ਸਤਨਾਮ ਨੂੰ ਮੈਂ ਕਿਹਾ ਬੜਾ ਸਮਝਿਆ ਸੀ। ਮੈਂ ਅੱਗੇ ਪੁੱਛਿਆ ਸੀ ਵੀ ਜਿਵੇਂ ਦਾ ਜਦੋਂ ਆਏ ਜੀ ਇੱਥੇ ਇਸਲਾਮਾਬਾਦ, ਹਾਂ, ਉਹ ਪੰਜਾਬ ਜਿਵੇਂ ਦਾ ਛੱਡ ਕੇ ਉਵੇਂ ਦਾ ਹੈਗਾ ਪੰਜਾਬ? ਤੋਬਾ। ਮੈਂ ਕਿਹਾ ਸਿੱਖ ਨੇ ਆਖਿਆ ਲੱਗੀ ਨਜ਼ਰ ਪੰਜਾਬ ਨੂੰ, ਕੋਈ ਨਜ਼ਰ ਤਾਰੋ, ਲੈ ਕੇ ਮਿਰਚਾਂ ਕੌੜੀਆਂ ਚੁੱਲ੍ਹੇ ਵਿੱਚ ਸਾੜੋ। ਉਹ ਪੰਜਾਬ ਹੀ ਹੋਣਾ। ਨਜ਼ਰ ਲਾ ਕੇ ਪੰਜਾਬ ਨੂੰ ਜੋ ਛੱਡ ਕੇ ਆਏ ਸੋ ਨਹੀਂ ਪੰਜਾਬ ਵਿੱਚ ਬਹੁਤ ਗਲਤੀ ਆ ਗਈ। ਪੰਜਾਬ ਹਟਾ ਹੋਇਆ ਭੱਜਾ ਫਿਰਦਾ ਪੈਸੇ ਦੀ ਡੋਰ ਦੇ ਵਿੱਚ, ਭਾਵੇਂ ਪਰ ਥੱਬੇ ਤੇ ਕਰਾਵੇ ਤੇ ਜੋ ਲਿਖਿਆ ਸੋਈਓ ਹੱਥ ਆਵੇ। ਕਨਾਤ ਪਸੰਦੀ ਬੰਦੇ ਦੇ ਵਿੱਚ ਹੋਵੇ ਤੇ ਫਿਰ ਰਿਜ਼ਕ ਦਾ ਕਾਰ ਕੋਈ ਨਹੀਂਗਾ। ਥੋੜੀ ਵੀ ਖਾ ਲਓ, ਕੋਈ ਮਸਲਾ ਨਹੀਂ। ਅੱਲਾ ਦੀ ਜ਼ਾਤ ਦੇਣ ਵਾਲੀ ਉੱਤੇ ਬੈਠੀ ਆ ਸਾਰਿਆਂ।
ਹਰ ਖੂਨ ਦੇ ਵਿੱਚ ਵਫਾ ਨਹੀਂ ਹੁੰਦੀ, ਯਾਰੀ ਨਸਲਾਂ ਨੂੰ ਸੋਚ ਕੇ ਲਾ ਬੁੱਲਿਆ। ਨਸਲਾਂ ਤੇ ਮੁੱਕ ਗਈਆਂ, ਹੁਣ ਦੀਆਂ ਔਰਤਾਂ ਨੂੰ ਕੋਈ ਇਲਮ ਨਹੀਂਗਾ। ਹੁਣ ਦੀਆਂ ਔਰਤਾਂ 5-5 7-7 ਹਜ਼ਾਰ ਦੇ ਜੋੜੇ ਪਾਉਣ ਡਈਆਂ। ਸਾਡੀਆਂ ਦਾਦੀਆਂ ਜਿਹੜੀਆਂ ਸੀ, ਸਾਡੇ ਦਾਦੇ ਦੋ ਪਿੰਡਾਂ ਦੇ ਮਾਲਕ ਸਨ, ਪਰ ਸਾਡੀਆਂ ਦਾਦੀਆਂ ਦਾ ਇੱਕੋ ਇੱਕ ਜੋੜਾ ਹੁੰਦਾ ਸੀ। ਤੇ ਜਦੋਂ ਬਾਂਡੇ ਜਾਂਦੀਆਂ ਸਨ ਤੇ ਐਵੇਂ ਜੁੱਤੀ ਚ ਜੁੱਤੀ ਪਾ ਕੇ ਨਾ ਐਵੇਂ ਦੋ ਸਿਰ ਤੇ ਰੱਖ ਦੇਣੀਆਂ ਵੀ ਜੁੱਤੀ ਟੁੱਟ ਨਾ ਜਾਵੇ। ਤੇ ਉਹ ਔਰਤਾਂ ਜਿਹੜੀਆਂ ਸੀ ਉਹ ਮਰਦਾਂ ਦੇ ਫਿਰ ਮਰਦ ਕਰਤੂਤਾਂ ਕਰਦੇ, ਵਿਆਹ ਸੋਹਣੇ ਕਰਦੇ। ਹੁਣ ਪੰਜਾਬ ਦਾ ਰਿਵਾਜ ਏਡਾ ਭੈੜਾ ਵਾ ਭਈ ਉਹ ਕੁਕੜੀ ਰਿੰਨ ਕੇ ਵਿਆਹ ਕਰਦੇ, ਬੱਕਰਾ ਕੋਈ ਨਹੀਂ ਰਹਿੰਦਾ। ਤੇ ਏਦਾਂ ਦਾ ਵੀ ਜੇ ਔਰਤਾਂ ਕੁਝ ਬਣਾਉਣ ਤੇ ਫੇਰ ਹੀ ਉਹ ਵੀ ਕੁਝ ਕਰਨਾ। ਚੌਧਰੀਆਂ ਦੀਆਂ ਪੱਗਾਂ ਤੇ ਐਡੇ ਚੌਧਰੀਆਂ ਦੇ ਚਿਹਰੇ। ਤੇ ਹੁਣ ਬੈੱਡ ਰਾਜ ਔਰਤਾਂ ਚੱਕੀ ਪੀਂਦੀਆਂ ਸਨ, ਹੁਣ ਐਡੇ ਸੂਟ ਮੇ ਪੁੱਤ ਜੰਮਦੀਆਂ। ਹੁਣ ਬੈੱਡ ਰਾਜ ਤੇ ਡਾਕਟਰਾਂ ਦਾ ਦੇਣੀਆਂ ਮੰਜੀਆਂ ਤੋਂ ਨਹੀਂ ਉੱਠਦੀਆਂ ਤੇ ਐਡੇ ਨੇ ਬੱਚੇ ਉਹਦੀਆਂ ਪਰੇਸ਼ਾਨ ਲੋਰ ਫਿੱਟੇ अस्सलाम वालेकुम सारे पंजाबी लहर चैनल वेखण वालिਆਂ ਨੂੰ। ਕਾਫੀ ਟਾਈਮ ਪਹਿਲਾਂ ਇੱਕ ਆਪਾਂ ਵੀਡੀਓ ਅਪਲੋਡ ਕੀਤੀ ਸੀ, ਉਹਦਾ ਟਾਈਟਲ ਸੀ ਜੱਟੀ ਮਾਝੇ ਦੀ। ਤੇ ਉਹ ਅੱਜ ਅਸੀਂ ਇਸਲਾਮਾਬਾਦ ਆਏ ਸਾਂ ਤੇ ਇੱਥੇ ਸਾਨੂੰ ਮਾਂ ਜੀ ਕੀਤੀ ਸੀ ਕਿ ਕਿਉਂ ਨਾ ਇੱਕ ਵਾਰੀ ਫੇਰ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ। ਬੜਾ ਇੱਕ ਵੀਡੀਓ ਪਹਿਲੀ ਵੀ ਤੁਸੀਂ ਵੇਖੀ ਹੋਣੀ ਸ਼ਾਇਦ ਦੋਸਤਾਂ ਨੇ, ਬੜੀ ਮਾਂ ਜੀ ਹੋਣੀ ਬੜੇ ਜ਼ਿੰਦਾ ਦਿਲ ਤੇ ਫਨੀ ਨੇ। ਇਹਨਾਂ ਨਾਲ ਗੱਲਬਾਤ ਆਪਾਂ ਕਰਦੇ ਹਾਂ ਪਾਰਟੀਸ਼ਨ ਤੋਂ ਪਹਿਲਾਂ ਦੀ ਜਾਂ ਹੁਣ ਦੇ ਪੰਜਾਬ ਦੇ ਹਾਲਾਤਾਂ ਦੀ। ਅਸਲਾਮ ਵਾਲੇਕੁਮ। ਹਾਂ ਅਸਲਾਮ ਵਾਲੇਕੁਮ। ਵਾਲੇਕੁਮ। ਉਹ ਕਿਵੇਂ ਹੋ? ਠੀਕ ਹੋ? ਸਿਹਤ ਬਾਕੀ ਠੀਕ ਆ ਤੇ ਤਬੀਅਤ ਵਿਗੜਦੀ ਆ। ਉਮਰ ਕਿੰਨੀ ਆ ਤੁਹਾਡੀ? ਉਮਰ 80 ਸਾਲ ਦੇ ਲਗਭਗ। ਇਹ ਮੇਰੇ ਨਾਲ 2 ਸਾਲ ਛੋਟਾ ਹੈ, ਮੇਰੇ ਮਾਮੇ ਦਾ ਪੁੱਤ। ਅੱਛਾ। ਮੈਂ ਪੁੱਪੀ ਜੀ, ਉਹ ਮੇਰੇ ਮਾਮੇ ਦੀ ਧੀ ਆ ਜਿਹੜੀ ਉਹ 9 ਵੱਡੀ ਆ। ਹਾਂਜੀ। ਆ ਜਿਹੜੀ ਕਾੜਿਆਂ ਲਿਆਂਦੀ ਆ ਇਹ ਦੂਰੋਂ ਨੇੜਿਓਂ ਪਤਾ ਸਾਰਾ, ਪਰ ਏਦਾਂ ਵੀ ਰਿਸ਼ਤੇ ਚੋਂ ਨਹੀਂ ਹੈਗੇ। ਅੱਛਾ। ਕਾੜਿਆਂ ਲਿਆਂਦੇ। ਮੈਂ ਕਿਹਾ ਇਸਲਾਮਾਬਾਦ ਰਹਿੰਦਾ ਕਿੰਨੀ ਦੇਰ ਹੋ ਗਈ ਹੈ? 55 ਕੁ ਸਾਲ ਹੋ ਗਏ, 50-55। ਅੱਛਾ। ਇਹ ਜਦੋਂ ਸਨ 65 ਦੀ ਲੜਾਈ ਲੱਗੀ ਆ ਨਾ, ਸਨ 64 ਸ਼ਾਦੀ ਹੋਈ ਸੀ। ਹਾਂਜੀ। ਉਸ ਵੇਲੇ ਹੀ ਇਹ ਜਿਹੜਾ ਪਹਿਲਾਂ ਤੇ ਮੌਲਵੀ ਨਿਕਾਹ ਪੜਾਉਂਦਾ ਹੁੰਦਾ ਸੀ ਨਾ, ਤੇ ਲਾਗੇ ਕੁੜੀ ਨੇ ਬਹਿ ਜਾਣਾ, ਬੁੱਢੀ ਨੇ ਬਹਿ ਜਾਣਾ ਤੇ ਆਖਣਾ ਕਬੂਲ ਆ, ਤੇ ਉਹਨੇ ਆਖਣਾ ਵੀ ਆਖ ਦਿੱਤਾ ਚਾਚਾ ਦੇ ਵੀ ਕਬੂਲ ਆ, ਆਖ ਦਿੱਤਾ ਬੀਬੀ ਨੇ। ਤੇ ਫਿਰ ਉਸ ਵੇਲੇ ਇਹ ਕਾਗਜ਼ ਬਣੇ ਸੀ, ਦਸਤਖਤ ਹੋਣ ਲੱਗੇ ਸੀ ਉਸ ਵੇਲੇ। ਫਿਰ ਅਸਾਂ ਵੀ ਇਹ ਨਿਕਾਹ ਦੇ ਕਾਗਜ਼ ਤੇ ਮੁਕੱਦਮਾ ਲੜਿਆ ਹੋਇਆ। ਅੱਛਾ। ਸਾਨੂੰ 64 ਚ ਅਯੂਬ ਖਾਨ ਨੇ ਤੇ ਫਾਤਮਾ ਜਨਾਹ ਨੇ ਇਲੈਕਸ਼ਨ ਲੜਿਆ ਸੀ, ਤੇ ਉਸੇ ਕਾਗਜ਼ ਬਣੇ ਸਨ ਨਿਕਾਹ ਦੇ। ਤੇ ਫਿਰ ਸਨ 65 ਚ ਅਸੀਂ ਇੱਥੇ ਸਾਂ। ਉਸ ਵੇਲੇ ਜਿਸ ਜੰਗ ਦਾ ਐਲਾਨ ਹੋ ਗਿਆ ਸੀ, ਅਯੂਬ ਨੇ ਤਕਰੀਰ ਰਾਤ ਨੂੰ ਕਰ ਦਿੱਤੀ ਸੀ। ਫਿਰ 2-3 ਦਿਨ ਬਾਅਦ ਖੰਦਕਾਂ ਖੁੱਲਣ ਲੱਗ ਪਈਆਂ ਤੇ ਮੇਰੇ ਮਾਮੇ ਨੇ ਆਖਿਆ ਵੀ ਤੁਸੀਂ ਫੈਸਲਾਬਾਦ ਚਲੇ ਜਾਓ। ਅਸੀਂ ਫੈਸਲਾਬਾਦ ਚਲੇ ਗਏ। ਫਿਰ ਅਸੀਂ 3-4 ਮਹੀਨੇ ਰਹਿ ਕੇ ਬਾਅਦ ਚ ਆਏ ਆ ਤੇ ਬਹੁਤ ਬੁਰਾ ਹਾਲ ਸੀ। ਅੱਜ ਮੋਦੀ ਸਰਕਾਰ ਆਂਦਾ ਹੈ ਭਾਈ ਜੰਗ ਕਰਨੀ ਆ, ਜੰਗ ਸੌਖੀ ਨਹੀਂ ਹੈ। ਹੀਰੋਸ਼ੀਮਾ ਨੂੰ ਜਾ ਕੇ ਪੁੱਛੇ ਜਾਪਾਨ ਨੂੰ, ਜਿੱਥੇ ਐਟਮ ਬੰਬ ਡਿੱਗਾ ਸੀ। ਏਦਾਂ ਵੀ ਗੋਰਾ 3 ਦਿਨ ਆਇਆ ਤੇ ਮੌਸਮ ਦੀ ਖਰਾਬੀ ਦੀ ਵਜ੍ਹਾ ਨਾਲ ਬੰਬ ਨਾ ਸੁੱਟ ਸਕਿਆ। ਤੀਸਰੇ ਦਿਨ ਜਿਹੜੇ ਸੁੱਟਿਆ ਹੀਰੋਸ਼ੀਮਾ ਤੇ ਉਸ ਵੇਲੇ ਜਿਹੜਾ ਸੀ ਉਹ ਜ਼ਮੀਨ ਤਬਾਹ ਹੋ ਗਈ ਤੇ ਬੰਦੇ ਕੀੜੀਆਂ ਮੰਗੂ ਲੂਸ ਗਏ। ਉਹ ਫਿਰ ਗੋਰਾ ਪਾਗਲ ਹੋ ਗਿਆ ਸੀ ਵੀ ਇਹਨੇ ਖੂਨ ਦਾ ਮੈਂ ਹਿਸਾਬ ਕਿਸ ਤਰ੍ਹਾਂ ਦੇਣਾ। ਹਰ ਮਜ਼ਹਬ ਚ ਦੱਸਿਆ ਗਿਆ ਕਿ ਅਮਨ ਨਾ ਰਹੋ। ਹਰ ਮਜ਼ਹਬ ਨੇ, ਈਸਾਈ ਨੇ, ਹਿੰਦੂ ਨੇ, ਸਿੱਖ ਨੇ, ਮੁਸਲਮਾਨਾਂ ਨੇ ਨਹੀਂ ਦੱਸਿਆ ਵੀ ਅਮਨ ਨਾ ਰਹੋ। ਹਰ ਮਜ਼ਹਬ ਨੇ ਦੱਸਿਆ, ਹਰ ਮਜ਼ਹਬ ਦੀ ਕਿਤਾਬ ਨੇ ਦੱਸਿਆ। ਸਾਡੇ ਕੁਰਾਨ ਨੇ ਜ਼ਿਆਦਾ ਦੱਸਿਆ, ਪਰ ਸਾਡੇ ਨਬੀ ਦੀ ਜ਼ਾਤ ਨੇ ਜ਼ਿਆਦਾ ਦੱਸਿਆ। ਪਰ ਹੁਣ ਮੰਨੇ ਜਾਂ ਨਾ ਮੰਨੇ, ਮੂਨੀ ਦੀ ਹੋਸ਼ ਗਵਾਤੀ ਹੋਈ ਆ। ਜੰਗ ਸੌਖੀ ਗੱਲ ਨੇ। ਇਹ ਜੇ ਦੋਵੇਂ ਐਟਮੀ ਤਾਕਤਾਂ ਹੋ ਜਾਵੇ ਤੇ ਹਟਣੀ ਨਹੀਂ। 7 ਸਾਲ ਰਹੀ ਸੀ। ਅਸੀਂ ਬਹੁਤ ਛੋਟੇ ਸਾਂ, ਸਾਡੇ ਜਾਣ ਤੋਂ ਪਹਿਲਾਂ
ਹੋਸ਼ ਤੋਂ ਪਹਿਲਾਂ ਖਤਮ ਹੋ ਗਈ ਸੀ ਜੰਗ। ਉਸੇ ਪਾਕਿਸਤਾਨ ਇਹ ਵਾਅਦਾ ਹੋਇਆ ਸੀ ਇਹਨਾਂ ਨਾਲ, ਅੰਗਰੇਜ਼ਾਂ ਨਾਲ, ਵੀ ਜਰਮਨ ਦੇ ਵਿੱਚ ਜੰਗ ਲੱਗ ਗਈ ਆ ਸਾਡੀ ਤੇ ਸਾਡੀ ਜਿੱਤ ਦਾ। ਇੱਧਰੋਂ ਫੌਜਾਂ ਗਈਆਂ ਸਨ ਸਾਡੇ, ਫੌਜਾਂ ਨੇ ਛਡਾਂ ਲੀਆਂ ਵੀ ਲੜਾਈ ਤੁਹਾਡੀ ਗੋਲਿਓ ਅਸੀਂ ਕੋ ਜਾਈਏ ਪਏ, ਤੇ ਕੋਈ ਵਾਪਸ ਨਹੀਂ ਸੀ ਆਇਆ। ਫੌਜਾਂ ਸਾਡੀਆਂ ਟਾਏ ਟਾਏ ਬਾਏ ਬਾਏ ਕਰਦੀਆਂ ਗੱਡੀਆਂ 'ਚ ਚਲੀਆਂ ਗਈਆਂ, ਅੱਗੋਂ ਜਹਾਜ਼ਾਂ ਤੇ ਚੜ ਗਈਆਂ, ਜਰਮਨ 'ਚ ਚਲੀਆਂ ਗਈਆਂ, ਤੇ ਕੋਈ ਵਾਪਸ ਨਹੀਂ ਆਇਆ। 8-8 ਦਿਨ ਸਾਡੇ ਸਿਪਾਹੀ ਨੇ ਛੋਲੇ ਚੱਬ ਕੇ ਲੜਾਈ ਕੀਤੀ ਸੀ, ਤੇ ਕੋਈ ਵਾਪਸ ਨਹੀਂ ਸੀ ਆਇਆ। ਬੁੱਢੀਆਂ ਗਾਉਂਦੀਆਂ ਹੀ ਚਲੀਆਂ ਗਈਆਂ, ਬੁੱਢੀਆਂ ਗਾਉਂਦੀਆਂ ਹੀ ਚਲੀਆਂ ਗਈਆਂ ਵਿਚਾਰੀਆਂ, ਕੋਈ ਵਾਪਸ ਨਾ ਆਇਆ। ਸਿੱਖਾਂ ਦੇ ਵੀ ਜਾਂਦੇ ਹੀ ਹੋਣਗੇ, ਗਏ ਹੋਣਗੇ, ਫੌਜ ਤੇ ਬੜੇ ਸਗੀਰ ਦੀ ਪੂਰੇ ਦੀ ਗਈ ਸੀ, ਬੜੇ ਸਗੀਰ ਦੇ ਗਈ ਸੀ। ਤੇ ਫਿਰ ਸਿੱਖਣੀ ਨੇ ਆਖਿਆ, ਸਿੰਘ ਜੀ ਜੇ ਚੱਲਿਆ ਪਰਦੇਸ ਸਾਨੂੰ ਨਾ ਸਮਝੇ ਜਾਵਣਾ, ਅਸੀਂ ਕਿਹਦੇ ਤੇ ਹੋ ਰਹੀਏ ਦੱਸ, ਕਿਹਦੇ ਕੋਲ ਜੀ ਬੈਠੀਏ। ਗੋਰੀਏ ਮੈਂ ਚੱਲਿਆ ਪਰਦੇਸ, ਬਾਪੂ ਜੀ ਨੂੰ ਜੀ ਆਖਣਾ, ਮੇਰੀ ਮਾਤਾ ਦੇ ਹੋ ਰਹੀ ਤੂੰ ਦੱਸ, ਕਰਮਾਂ ਤੇ ਧੀਆ ਮੇਰਾ। ਕੋਈ ਨਾ ਆਇਆ। ਉਸੇ ਵਾਅਦਾ ਹੋਇਆ ਸੀ ਵੀ ਅਸੀਂ ਇਸ ਮੁਲਕ ਨੂੰ ਛੱਡ ਜਾਵਾਂਗੇ, ਲਿਖਤ ਪੜਤ ਹੋ ਗਈ ਸੀ। ਫਿਰ ਅਸੀਂ ਛੋਟੇ ਛੋਟੇ ਸਾਂ ਤੇ ਜਹਾਜ਼ ਆਉਂਦੇ ਹੁੰਦੇ ਸੀ ਰਾਤ ਨੂੰ, ਅਸੀਂ ਛੋਟੇ ਛੋਟੇ ਅਸੀਂ ਆਪਣੇ ਨਾਨੇ ਨੂੰ ਪੁੱਛਦੇ ਸਾਂ। ਮੈਂ ਜ਼ਿਆਦਾ ਪੁੱਛਦੀ ਸਾਂ, ਇਹ ਨਹੀਂ ਸੀ ਪੁੱਛਦਾ, ਮੈਂ ਜ਼ਿਆਦਾ ਪੁੱਛਦੀ। ਮੈਂ ਤਾਂ ਵੀ ਮੀਆਂ ਜੀ ਇਹ ਜਹਾਜ਼ ਕਿੱਥੇ ਚੱਲੇ ਨੇ? ਆਂਦੇ ਸੀ ਜਰਮਨ ਦੇ ਵਿੱਚ ਕਹਿਤ ਬੜਾ ਅਨਾਜ ਦਾ, ਇਹ ਜਹਾਜ਼ ਗੰਦਮ ਲੈ ਕੇ ਕਣਕ ਲੈ ਕੇ ਉਧਰ ਜਾਣ ਡਿਆ। ਫਿਰ 100 ਰੁਪਏ ਮਣ ਉਸੇ ਕਣਕ ਹੋਈ। ਫਿਰ ਆਂਦੇ ਸੀ ਵੀ ਆਏ ਜਰਮਨ ਦੇ ਜਹਾਜ਼ ਵੇ ਕੀ ਕਰੀਏ ਅੱਲਾ, ਤੇ ਕਣਕ ਤੇ ਹੋ ਗਈ ਕੰਟਰੋਲ, ਵੇ ਕੀ ਕਰੀਏ ਅੱਲਾ। ਉਸੇ ਇਹ ਕੌਣ ਬਣੇ ਸਾਂ? ਕੰਦੋਰੀ ਆ ਜਾ। ਅੱਛਾ ਤੁਸੀਂ ਦੱਸਣ ਡਏ ਹੋ ਵੀ ਹੁਣ ਉਹ ਪੰਜਾਬ ਨਹੀਂ ਹੋ ਰਿਹਾ, ਬੜੀ ਦੇਰ ਦੇ ਇੱਥੇ ਆਏ ਜੀ, ਹੁਣ ਪੰਜਾਬ ਵੇਖਿਆ ਕਿਵੇਂ ਦਾ ਵਾ ਆਪਣਾ? ਆਂਦੇ ਨਾ ਉਵੇਂ ਦਾ ਪੰਜਾਬ ਨਹੀਂ ਰਿਹਾ ਜਿਵੇਂ ਦਾ ਛੱਡ ਕੇ ਆਏ ਸੋ। ਅਸੀਂ ਅਸੀਂ ਕਿਸੇ ਨੇ ਆਖਿਆ ਅੱਗੇ ਭਈ ਜੱਟਾ ਜਿਹੜਾ ਜੱਟੇ ਦਾ ਤੇ ਜ਼ਿਆਦਾ ਕੀਤਾ ਨਾ, ਵੀ ਜੱਟਾ ਜਿਹੜਾ ਉਹ ਅੰਮ੍ਰਿਤਸਰ ਚ, ਤੇ ਮਾਂ ਦੀ ਆ ਵੀ ਅਸੀਂ ਮੈਂ ਮਾਝੇ ਦੀਆਂ ਹੈਗੀ, ਮੈਂ ਮਾਝੇ ਦੀਆਂ, ਤੇ ਮੇਰਾ ਪਿਓ ਮਰ ਗਿਆ, ਮੇਰੀ ਮਾਂ 17 ਸਾਲ ਦੀ ਬੇਵਾ ਹੋ ਗਈ, ਮੇਰੀ ਮਾਂ 17 ਸਾਲ ਦੀ ਬੇਵਾ ਹੋ ਗਈ, ਤੇ ਮੇਰਾ ਨਾਨਾ ਮਾਮੂ ਕਾਂਜਣ ਹੈਸਰਾਬਾਦ ਮੰਗਤਾਂ ਵਾਲਾ ਤਾਂਦਰਿਆਂ ਵਾਲਾ ਉਧਰ ਦੇ ਸੰਦੇ, ਉੱਥੇ ਮੇਰਾ ਨਾਨਾ ਹੈਡਮਾਸਟਰ ਸੀ ਪਾਰਟੀਸ਼ਨ ਤੋਂ ਪਹਿਲਾਂ। ਫਿਰ ਸਾਡਾ ਨਾਨਾ ਸਾਨੂੰ ਲੈ ਆਇਆ, ਮਾਵਾਂ ਧੀਆਂ ਨੂੰ ਲੈ ਆਇਆ। ਮੇਰੀ ਮਾਂ ਰੋਟੀਆਂ ਪਕਾਉਂਦੀ ਸੀ, ਮੇਰੇ 2 ਮਾਮੇ ਆਏ ਸਨ ਨਾਲ। ਮੈਂ 2.5 ਸਾਲ ਦੀ ਨੇ ਦੁੱਧ ਛੱਡਿਆ, ਤੇ ਇੱਧਰ ਆਉਣ ਲੱਗੇ ਮੇਰੀ ਨਾਨੀ ਤੇ ਮੇਰੇ 2 ਮਾਮੇ, ਤੇ ਫਿਰ ਮੈਨੂੰ ਇਹ ਨਾਲ ਲੈ ਰਾਤ ਮੈਂ ਦੁੱਧ ਛੱਡਿਆ ਤੇ ਇਹਨਾਂ ਦੇ ਨਾਲ ਆ ਗਏ। ਫਿਰ ਮੈਂ ਛੋਟੀ ਜੀ, ਤੇ ਮੇਰੇ ਨਾਨੇ ਨੇ ਛੋਟੀਆਂ ਛੋਟੀਆਂ ਕੁੜੀਆਂ ਲਿਆਂਦੀਆਂ ਵੀ ਸਹੇਲੀਆਂ ਬਣੋ ਮੇਰੇ ਸੀਮਾ ਦੀਆਂ, ਤੇ ਮੇਰਾ ਨਾਂ ਸ਼ਮੀਮ ਆ, ਤੇ ਆਂਦੇ ਮੈਨੂੰ ਸੀਮਾ ਆ। ਤੇ ਫਿਰ ਆਖਣ ਲੱਗੇ ਵੀ ਸਹੇਲੀਆਂ ਬਣੋ, ਇਹਨਾਂ ਖੇਡਿਆ ਕਰੋ, ਤੇ ਮੈਂ ਉਹਨਾਂ ਨਾਲ ਗੱਲਾਂ ਕਰਾਂ ਵੀ ਮੇਰੀ ਬੀਬੀ ਤੇ ਉੱਧਰ ਰਹਿ ਗਈ ਆ, ਤੇ ਮੈਂ ਆ ਗਈ ਆਪਣੇ ਮਾਮਿਆਂ ਨਾਲ। ਤੇ ਮੇਰਾ ਨਾਨਾ ਬਹੁਤ ਰੋਇਆ ਵੀ ਇਹਦਾ ਪਿਓ ਤੇ ਹੈਗਾ ਨਹੀਂ ਸੀ, ਤੇ ਮਾਂ ਨੂੰ ਵੀ ਛੱਡ ਕੇ ਸਾਡੇ ਨਾਲ ਆ ਗਏ। ਇਸ ਤਰ੍ਹਾਂ ਫਿਰ ਅਸੀਂ ਸਾਡੇ ਨਾਨੇ ਨੇ ਸਾਨੂੰ 15 ਸਾਲ ਲਾ ਕੱਢਿਆ। ਅਸੀਂ ਬਰਨਾਲੇ ਗਏ, ਮੈਂ ਗਈ ਛੋਟੀ ਜੀ, ਤੇ ਮੈਨੂੰ ਯਾਦ ਆ ਮੈਂ ਆਪਣੇ ਪਿਓ ਦੇ ਕਬਰ ਤੇ ਦੁਆ ਵੀ ਮੰਗੀ ਸੀ, ਨਿੱਕੀ ਜੀ ਮੇਰੀ ਮਾਂ ਨੇ ਮੰਗੀ ਸੀ, ਤੇ ਮੇਰੀ ਮਾਂ ਦੇ ਨਾਲ ਦਾਦੀ ਗਈ ਸੀ ਰਿਸ਼ਤੇ ਚੋਂ, ਤੇ ਮੈਂ ਵੀ ਫਿਰ ਆਪਣੇ ਅੱਬੇ ਦੀ ਕਬਰ ਤੇ ਦੁਆ ਮੰਗੀ ਸੀ। ਮੈਂ ਸਾਰੀ ਜ਼ਮੀਨਾਂ ਦਾ ਵੀ ਪਤਾ ਵਾ ਆਪਣੀਆਂ ਦਾ, ਬਰਨਾਲੇ ਦੀਆਂ। ਹਾਂ ਬਰਨਾਲੇ ਦੀਆਂ। ਇਹ ਬਰਨਾਲੇ ਮਾਝੇ ਦੇ ਲੋਕ ਐਵੇਂ ਜਿਹੇ ਨਹੀਂ ਸੀ, ਮਾਝੇ ਦੇ ਜੱਟ ਜਵਾਨ ਸੀ। ਮਾਝੇ ਦੇ ਲੋਕ ਐਵੇਂ ਜਿਹੇ ਨਹੀਂ ਸੀ, ਮਾਝੇ ਦੇ ਗਾਉਣ ਵੀ ਬੜੇ ਬੜੇ ਹੋਇਆ। ਸੜਕੇ ਡੋਲਾ ਜਾਂਦਾ, ਡੋਲੇ ਦੀ ਭੱਜ ਕੇ ਫੱਟੀ ਗਰਾਮ ਸੈਨ ਨਿਕਾ ਗਿਆ, ਤੇ ਮੈਂ ਮਾਝੇ ਦੀ ਜੱਟੀ। ਹਾਂ ਮਾਝੇ ਦੇ ਲੋਕ ਐਵੇਂ ਨਹੀਂ ਸੀ ਹੈਗੀ, ਮੈਂ ਮਾਝੇ ਦੀ ਹਾਂ। ਪਰ ਮਾਝੇ ਘਰਿਆਲਿਓਂ ਗੱਡੀ ਸਟੇਸ਼ਨ ਤੇ ਆਉਂਦੀ ਸੀ, ਘਰਿਆਲੇ ਸਟੇਸ਼ਨ ਸੀ, ਬਰਨਾਲਾ ਦੂਰ ਸੀ, ਘਰਿਆਲੇ। ਫਿਰ ਮਾਝੇ ਦੇ ਲੋਕ ਗੋਰਾ ਅਨਾਜ ਲੈ ਕੇ ਤੇ ਗੋਦਾਮਾਂ 'ਚ ਰੱਖਦਾ ਸੀ। ਘਰਿਆਲੇ ਦੇ ਲੋਕ ਆਂਦੇ ਸਨ ਵੀ ਵੇਖੋ ਗੋਰਾ ਕੁੜੀ ਵਾਲਾ ਅਨਾਜ ਸਾਰਾ ਲੈ ਚੱਲਿਆ, ਤਾਂ ਅਸਾਂ ਕੀ ਖਾਣਾ?
ਗੱਡਾਂ ਬੜੀਆਂ ਸੋਹਣੀਆਂ ਸਨ ਬਣਾ ਦੀਆਂ, ਪਿੱਤਲ ਲੱਗਾ ਹੁੰਦਾ ਸੀ ਵਿੱਚ। ਫਿਰ ਇਹ ਗੱਡਾ ਲਾ ਕੇ ਲੈਣ ਦੇ ਨਾਲ ਤੇ ਮਾਲ ਗੱਡੀਆਂ ਤੇ ਚੜ ਜਾਂਦੇ, ਜਵਾਨ ਤੇ ਸੁੱਟੀ ਜਾਂਦੇ ਬੋਰੀਆਂ। ਜਿਸ ਵੇਲੇ ਗੱਡਾਂ ਭਰ ਜਾਂਦੀਆਂ ਸੀ ਨਾ ਤੇ ਉਸ ਵੇਲੇ ਫਿਰ ਆਉਂਦੇ ਸੀ ਵੀ ਸਾਡੇ ਬੱਚਿਆਂ ਭੁੱਖਾ ਮਰਨਾ। ਜਵਾਨ ਸਨ ਜਵਾਨ ਸੀ ਪੂਰੇ। ਹਾਂ ਅਸੀਂ ਬਿਆਸ ਦੇ ਆ, ਬਿਆਸ ਦੇ ਰਾਵੀ ਕੀਰਾਂ ਤੇ ਚਨਾ ਫਕੀਰਾਂ ਤੇ ਬਿਆਸ ਮੇਰਾ ਮਾਝਾ ਬਿਆਸ ਚ ਹੁੰਦਾ। ਹਾਂ ਇਹ ਅੱਛਾ, ਉਦੋਂ ਤੁਸੀਂ ਦੱਸਦੇ ਆ ਵੀ ਇਦੋਂ ਬਾਬੇ ਡੇਰੇ ਬਾਬੇ ਨਾਨਕ ਤੋਂ ਕਿੱਥੇ ਕਿੱਥੇ ਤੱਕ ਟ੍ਰੇਨ ਤੇ ਗਏ ਸੋ? ਔਰ ਟ੍ਰੇਨ ਤੇ ਕਿੱਥੇ ਕਿੱਥੇ ਤੱਕ ਗਏ ਹੋ ਜਿੱਥੇ ਕਰਤਾਰਪੁਰ ਵਾਲੀ ਰਾਹਦਾਰੀ ਖੁੱਲੀ ਆ? ਰਾਹਦਾਰੀ ਇਸ ਤਰ੍ਹਾਂ ਵਾ ਵੀ ਮੇਰੀ ਮਾਂ ਬਿਮਾਰ ਹੋ ਗਈ ਸੀ, ਅਸੀਂ ਇੱਥੇ ਹੀ ਬਿਮਾਰ ਹੋਏ ਸੀ ਮਾਮੂ ਕਾਲਾਂ। ਬਿਮਾਰ ਹੋ ਗਈ ਮੇਰੀ ਮਾਂ ਤੇ ਮੇਰੇ ਨਾਨੇ ਨੇ ਮੇਰੇ ਮਾਮੇ ਨੂੰ ਖਤ ਲਿਖਿਆ। ਉਸ ਵੇਲੇ ਟੈਲੀਫੋਨਾਂ ਨਹੀਂ ਤੇ ਗੱਲਾਂ ਨਹੀਂ ਸੀ ਹੁੰਦੀਆਂ। ਖਤ ਲਿਖਿਆ ਵੀ ਸਰਦਾਰਾਂ ਬੜੀ ਬਿਮਾਰ ਆ। ਤੇ ਮੈਂ ਡਾਕਟਰ ਨੂੰ ਵੀ ਵਿਖਾਇਆ ਤੇ ਹਕੀਮਾਂ ਨੂੰ ਦੋਂਕ ਨੂੰ ਵਿਖਾਇਆ, ਤੈਨੂੰ ਆਰਾਮ ਨਹੀਂ ਆਇਆ, ਤੈਨੂੰ ਆ ਕੇ ਲੈ ਜਾ। ਉਹ ਆਇਆ ਸਾਡਾ ਮੇਰਾ ਸਹੁਰਾ ਜਿਹੜਾ ਸੀ, ਬੜਾ ਸੋਹਣਾ ਇਸੇ ਤਰ੍ਹਾਂ ਤੇ ਬੜਾ ਜਵਾਨ ਸੀ। ਇਹ ਓਡਾ ਜਵਾਨ ਨਹੀਂ ਸੀ ਹੋਇਆ, ਉਹ ਬੜਾ ਜਵਾਨ ਤੇ ਵਿਹਲਾ। ਤੇ ਫਿਰ ਉਹ ਆਪੇ ਕੰਮ ਨਹੀਂ ਸੀ ਉਹ ਕਰਦਾ ਹੁੰਦਾ। ਗੋਸ਼ਤ 5 ਕਿਲੋ ਭੁੰਨ ਕੇ ਦੇ ਦੋ ਤੇ ਖਾ ਲੈਂਦਾ ਸੀ ਤੇ ਕਦੀ ਉਂਗਲ ਨਹੀਂ ਸੀ ਡਿੱਬਣ ਦਿੱਤੇ। ਹਾਂ, ਸਰਦਾਰਾਂ ਦੇ ਘਰੇ ਸਰਦਾਰ ਜੰਮਦੇ ਆ। ਐਵੇਂ ਲੋਕੀ ਕਿਦਣਾ ਦੀਆਂ ਘੋੜਿਆਂ ਚੋਂ ਕਦੀ ਸ਼ੇਰਾਂ ਦੇ ਬੱਚੇ ਵੀ ਲੱਭੇ ਨੇ। ਐਵੇਂ ਲੋਕੀ ਆ ਜਾਏ ਮੈਂ ਵੀ ਚੌਧਰੀ, ਮੈਂ ਵੀ ਚੌਧਰੀਆਂ ਦੇ ਘਰ ਚੌਧਰੀ ਜੰਮਦੇ ਹੁੰਦੇ। ਫਿਰ ਇਹ ਆ ਵੀ ਉਹ ਸਾਨੂੰ ਮੇਰਾ ਮਾਮਾ ਲੈ ਆਇਆ। ਅਸੀਂ ਡੇਰੇ ਨਾਨਕ ਜਾਂਦੇ ਸਾਂ। ਡੇਰੇ ਨਾਨਕ ਹਕੀਮ ਸੀ ਕਿਤਾਬੀ, ਉਹ ਮਸਜਿਦ ਚ ਬਹਿੰਦਾ ਸੀ। ਇਹਨਾਂ ਸਿੱਖਾਂ ਦਾ ਗੁਰਦੁਆਰਾ ਰਸਤੇ ਚ ਆਉਂਦਾ ਸੀ। ਜਿਸ ਇਹ ਪੁਲ ਜਿਹੜਾ ਵਾ ਨਾ ਡੇਰੇ ਨਾਨਕ ਦੇ ਨਾਲ ਆ, ਨਾਲ ਹੀ ਸ਼ਹਿਰ ਆ, ਮੈਨੂੰ ਸਾਰਾ ਪਤਾ ਵਾ। ਅਸੀਂ ਘੋੜੀ ਤੇ ਚੜ ਕੇ ਜਾਂਦੇ ਸਾਂ, ਇੰਨੀ ਦੂਰ ਸਾਂ, ਬਹੁਤ ਦੂਰ ਤਾਂ ਨਹੀਂ ਸੀ ਉਹ ਰਾਹਦਾਰੀ। ਫਿਰ ਹੁਣ ਜੇ ਉੱਥੇ ਖੁੱਲੀ ਆ ਤੇ ਫਿਰ ਜਿਸ ਵੇਲੇ ਅਸੀਂ ਜਾਂਦੇ ਸਾਂ ਤੇ ਉੱਥੇ ਸਿੱਖ ਬੈਠੇ, ਬੜਾ ਵੱਡਾ ਗੁਰਦੁਆਰਾ ਸੀ ਇਹਨਾਂ ਦਾ, ਉਹ ਬਾਬੇ ਨਾਨਕ ਦਾ, ਗੁਰੂ ਨਾਨਕ ਦਾ ਅਖਵਾਉਂਦਾ ਸੀ, ਗੁਰੂ ਨਾਨਕ ਦਾ ਡੇਰਾ। ਤੇ ਫਿਰ ਅਸੀਂ ਉੱਥੇ ਜਾ ਕੇ ਤੇ ਦਵਾਈ ਲੈਂਦੇ ਸਾਂ। ਤੇ ਫਿਰ ਮੇਰੀ ਮਾਂ ਨੂੰ ਆਰਾਮ ਆਉਣ ਲੱਗ ਪਿਆ। ਪਤਾ ਨਹੀਂ ਕਿੰਨੀ ਵਾਰਾਂ ਗਏ ਸਾਂ ਘੋੜੀ ਚੜ ਕੇ। ਮੇਰੀ ਮਾਂ ਦਾ ਰਿਸ਼ਤੇ ਚੋਂ ਚਾਚਾ ਸਾਨੂੰ ਨਾਲ ਲੈ ਕੇ ਜਾਂਦਾ ਸੀ। ਉਹ ਲਗਾਮ ਫੜ ਲੈਂਦਾ ਤੇ ਮਾਵਾਂ ਤੀਆਂ ਘੋੜੀ ਤੇ ਜਾਂਦੀਆਂ। ਰੱਤਰ ਛੱਤਰ ਵੀ ਆ ਜਾਂਦੇ ਸਨ। ਤੇ ਡੇਰੇ ਨਾਨਕ ਤੋਂ ਜਿਹੜੀ ਉਹ ਲੈਣ ਜਾਂਦੀ ਸੀ, ਰਮਦਾਸ ਤੋਂ ਲੈਣ ਜਾਂਦੀ ਸੀ, ਅੰਮ੍ਰਿਤਸਰ ਤੋਂ ਲੈਣ ਜਾਂਦੀ ਸੀ। ਇਹ ਅੱਗੇ ਨੀ ਮੈਨੂੰ ਪਤਾ ਵੀ ਇੱਥੋਂ ਜਿਸ ਵੇਲੇ ਬਾਗੇ ਤੋਂ ਬਹੁਤ ਸਾਰੀ ਜ਼ਮੀਨ ਪਈ ਹੋਈ ਸੀ। ਉਸ ਵੇਲੇ ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰ ਮਾਰ ਕੇ ਉੱਥੇ ਤੇ ਸੁੱਟਿਆ ਸੀ। ਬਹੁਤ ਸਿੱਖਾਂ ਨੇ ਮਾਰੇ, ਬੜੇ ਜਥੇ ਸਨ। ਅੰਮ੍ਰਿਤਸਰ ਸਾਹਿਬ ਤੇ ਕਨਾਗੇ ਨਹੀਂ ਸੀ ਸਕਦਾ। ਜਿਸ ਵੇਲੇ ਫਿਰ ਉਹ ਉੱਥੇ ਆਉਂਦਾ ਸੀ ਤੇ ਅੱਗੇ ਫਿਰ ਖਾਸਾ ਸਿਆਟਾ ਕਾਰਖਾਨੇ ਕੱਪੜੇ ਦੇ, ਅੱਗੇ ਅਟਾਰੀ ਸ਼ਾਮ ਸਿੰਘ ਦੇ, ਅੱਗੇ ਅੰਮ੍ਰਿਤਸਰ, ਅੱਗੇ ਬੱਲਾ ਵੇਰਕਾ, ਅੱਗੇ ਮਜੀਠਾ, ਅੱਗੇ ਮਜੀਠੇ ਤੋਂ ਫਿਰ ਆਉਂਦਾ ਸੀ ਰਵਾਲਾ, ਤੇ ਰਵਾਲਾ ਤੋਂ ਅੱਗੇ ਰਮਦਾਸ। ਉੱਥੋਂ ਤੱਕ ਸਟੇਸ਼ਨਾਂ ਦਾ ਪਤਾ, ਅੱਗੋਂ ਸਟੇਸ਼ਨਾਂ ਦਾ ਨਹੀਂ ਪਤਾ ਸੀ। ਰਮਦਾਸ ਤੋਂ ਉੱਤਰ ਜਾਂਦੇ ਤੇ ਫਿਰ ਇਹ ਜਿਹੜੀ ਸਾਡੀ ਨਾਨੀ ਗੱਲ ਸੁਣਾਉਂਦੀ ਸੀ। ਅੱਜ ਦੀ ਔਰਤ ਤੇ ਮੈਂ ਬਹੁਤ ਖਰਾਬ ਹਾਂ, ਕਿਉਂਕਿ ਅੱਜ ਦੀ ਔਰਤ ਬਹੁਤ ਬੇਵਕੂਫ ਹੋ ਗਈ ਆ। ਤੇ ਉਦੋਂ ਔਰਤਾਂ ਅਨਪੜ੍ਹ ਔਰਤਾਂ ਸਨ, ਪੜ੍ਹੀਆਂ ਲਿਖੀਆਂ ਔਰਤਾਂ ਘੱਟ ਸਨ, ਕੋਈ ਵਿੱਚੋਂ ਪੜ੍ਹੀ ਸੀ ਪਰ ਅੱਛੀਆਂ ਸਨ। ਤੇ ਏਦਾਂ ਵਾ ਵੀ ਘਰ ਦੇ ਤਹੱਬਲ ਨੂੰ ਸਮਝਦੀਆਂ ਸਨ। ਚੌਧਰ ਕਾਇਮ ਰੱਖਦੀਆਂ ਸਨ। ਬੰਦੇ ਮਾਰ ਵੀ ਜਾਣ ਤੇ ਚੌਧਰ ਨਹੀਂ ਸੀ ਜਾਣ ਦਿੰਦੀਆਂ ਕਰਦੇ। ਹੁਣ ਉਹਨੂੰ ਜਾਂ ਕੋਈ ਚੌਧਰੀ ਰਹਿ ਗਿਆ ਤੇ ਨਾ ਕੋਈ ਔਰਤ ਉਦਾਂ ਦੀ। ਉਹਨਾਂ ਦੇ ਗਾਉਣ ਚ ਵੀ ਇੱਕ ਸਬਕ ਸੀ ਤੇ ਉਹਨਾਂ ਦੇ ਬੈਠ ਪਾ ਕੇ ਰੋਂਦੀਆਂ ਸੀ, ਉਹਦੇ ਵਿੱਚ ਵੀ ਇੱਕ ਸਬਕ ਹੁੰਦਾ ਸੀ। ਫਿਰ ਉਹ ਜਿਹੜਾ ਹੈ ਨਾ ਵੀ ਇਹ ਮਜੀਠੀਆ ਸਰਦਾਰ, ਮਜੀਠੇ ਦਾ ਸਰਦਾਰ ਸੀ, ਬੜੀ ਜ਼ਮੀਨ ਦਾ ਮਾਲਕ। ਮਾਲ ਸੀ ਮਜੀਠੇ ਚ ਬਣਿਆ, ਮੈਂ ਆਪ ਦੇਖਿਆ। ਚਾਚੀ ਮਗਤਾਰਾਂ ਸਾਡੇ ਨਾਲ ਸੀ ਤੇ ਨਵਾਂ ਵਿਆਹ ਹੋਇਆ ਸੀ। ਇਹਦੀਆਂ ਲੰਬੇ ਤੇ ਦਾਤਰੀਆਂ ਤੇ ਲਸਣ ਬੰਨ ਕੇ ਪੋਟਲੀ ਲਿਆਦੀ, ਸੋਹਣੀ ਆਉਣਾ ਸੀ। ਅਸੀਂ ਵੀ ਇਹਦੇ ਨਾਲ ਸੋਹਣੀ ਆਉਣਾ ਸੀ। ਸੋਹਣੀਆਂ ਕਲਾਂ ਮੇਰੀ ਦਾਦੀ ਨਾਨੀ ਸੋਹਣੀਆਂ ਕਲਾਂ ਦੇ ਸੀ। ਨਾਨੇ ਦਾ ਕੀ ਨਾਂ ਸੀ? ਨਾਨੇ ਦਾ ਅਮਨ ਬਖਸ਼। ਸੋਹੀਆਂ ਦੇ ਸੀ ਉਹ? ਨਾ, ਜੱਟੇ ਦੇ। ਜੱਟੇ ਦੇ। ਸੋਹੀਆਂ ਦੀ ਨਾਨੀ ਸੀ। ਸੋਹੀਆਂ ਦੀ ਨਾਨੀ ਸੀ। ਨਾਨੀ ਸੀ ਤੇ ਨਾਨੀ ਦੀ ਜ਼ਾਤ ਗਿੱਲ ਰਹੀ ਸੀ, ਬਾਕੀ ਟੋਟੀ ਬੈਠੇ ਲੋਕੇ। ਏਦਾਂ ਵਾ ਵੀ ਉਹ ਸੋਹੀਆਂ ਦੀ ਬਾਕੀ ਗਿੱਲ ਨੇ। ਇਹ ਸੋਈ ਸਾੜੇ ਸਿੱਖਾਂ ਨਾਲ ਜ਼ਾਤ ਰਲਦੇ। ਸਿੱਖਾਂ ਤੋਂ ਥੋੜੀ ਦੇਰ ਹੋ ਗਈ ਸੀ ਮੁਸਲਮਾਨ ਹੋਇਆ ਨੂੰ। ਇਹਨਾਂ ਦੀਆਂ ਪੱਟੀਆਂ ਮਜੀਠੇ 2.5 ਮੀਲ ਤੋਂ ਮਜੀਠਾ ਸੋਹੀਆਂ ਕਲਾਂ ਸੀ।
ਉਥੋਂ ਪੱਟੀਆਂ ਵੰਡੀਆਂ ਸਿੱਖਾਂ ਦੇ ਨਾਲ ਜ਼ਮੀਨ ਦੀਆਂ ਤੇ ਬਹੁਤ ਸਾਰੀ ਜ਼ਮੀਨ ਸੀ, ਨਾਨੀ ਸਰਦਾਰਾਂ ਦੀ ਧੀ ਸੀ। ਤੇ ਆ ਹਿਸਾਬ ਕਿਤਾਬ ਜਿਹਾਂ ਦੇ ਘਰ ਗਈ ਸੀ, ਰਿਸ਼ਤਾ ਨਹੀਂ ਸੀ ਲੱਭਦਾ। ਤੇ ਫਿਰ ਇਹ ਨਾਨੀ ਦੀ ਮਾਂ ਜਿਹੜੀ ਸੀ ਇਹ ਪੜਾਣੇ ਦੀ ਸੀ। ਤੇ ਫਿਰ ਇਹਦਾ ਨਾਨਾ ਜਿਹੜੇ ਰਿਸ਼ਤਾ ਲੱਭੇ, ਨਾਨਾ ਨਾਲ ਗਿਆ ਨਾ, ਪਿਓ ਤੇ ਮਰ ਗਿਆ, ਪਿਓ ਮਰ ਗਿਆ, ਉਹਦਾ ਨਾਂ ਜੀਤੋ ਸੀ। ਤੇ ਮਰ ਗਿਆ ਤੇ ਫਿਰ ਏਦਾਂ ਵਾ ਵੀ ਸਾਡੀ ਨਾਨੀ ਜਿਹੜੀ ਸੀ ਇਹਨੂੰ ਮੰਗਣਾ ਸੀ। ਤੇ ਫਿਰ ਪਿਓ ਨੂੰ ਸੱਦਿਆ ਵੀ ਆ ਮੇਰੀ ਧੀ ਮੰਗ ਆ ਕੇ, ਉੱਥੇ ਬੰਦੇ ਮਰ ਗਏ ਸਨ। ਮੰਗਣ ਲੱਗਾ ਤੇ ਆਖਣ ਲੱਗਾ ਵੀ ਭੂਆ ਤੈਨੂੰ ਕੋਈ ਥਾਂ ਪਸੰਦ ਨਹੀਂ ਆਉਂਦਾ, ਤੂੰ ਕਿੱਥੇ ਧੀ ਦਵੇਂਗੀ, ਉੱਥੇ ਦੇਣੀ ਵੀ ਜਿੱਥੇ ਘੋੜੀਆਂ ਹਣਕਦੀਆਂ ਹੋਣ ਤੇ ਨਾਈ ਮਰਾਸੀ ਅੱਗ ਧਰਦੇ ਹੋਣ ਤੇ ਚੌਧਰੀ ਭਾਵੇਂ ਦਸਾਂ ਦਾ ਕਜਾਈ ਹੋਵੇ, ਉਦੋਂ 10,000 ਰੁਪਇਆ ਬਹੁਤ ਸੀ। ਤੇ ਫਿਰ ਇਹ ਆਖਣ ਲੱਗੀ ਵੀ ਉੱਥੇ ਦੇਣੇ ਆ। ਇਹ ਫਿਰ ਫਿਰਦੇ ਫਿਰਦੇ ਕਿਸੇ ਦੇ 10 ਪਾਈ ਲਾਗੇ ਨੰਗਲ ਪਿੰਡ ਸੀ, ਉੱਥੇ ਢੇਸੀ ਰਹਿੰਦੇ ਸਨ। ਉਹਨਾਂ 10 ਪਾਈ ਸੀ, ਉੱਥੇ ਮੇਰੇ ਨਾਨੇ ਦੀ ਭੈਣ ਵਿਆਹੀ ਸੀ, ਉਹਨਾਂ 10 ਪਾਈ ਸੀ ਵੀ ਜੱਟੇ ਵੀ ਮੁੰਡਾ ਬਹੁਤ ਸੋਹਣਾ, ਉਹ ਵੀ ਮੁੰਡਾ ਏਦਾਂ ਦਾ ਹੀ ਸੋਹਣਾ ਸੀ, ਇਹਨਾਂ ਦਾ ਪਰਦਾਦਾ ਸੀ, ਮੇਰਦੀਨ ਉਹਦਾ ਨਾਂ ਸੀ, ਇਹਦੇ ਦਾਦੇ ਨਾਲ ਸਰਦਾਰ ਮੰਨਦੇ ਨੇ। ਫਿਰ ਉਹ ਜਿਹੜਾ ਮੇਰਦੀਨ ਦੀ 10 ਪਾਈ ਵੀ ਮੁੰਡਾ ਬੜਾ ਸੋਹਣਾ ਹੈ ਤੇ ਜੱਟ ਵੀ ਚੰਗੇ ਜੇ, 40 ਜੀ ਸਨ, ਤੂੰ ਦੀ ਬਿਮਾਰੀ ਪੈ ਕੇ ਮਰੇ। ਫਿਰ ਜਿਹੜੇ ਉਹ ਇੱਥੇ ਆਏ ਜੱਟੇ ਤੇ ਫਿਰ ਵਾਕਿਆ ਘੋੜੀਆਂ ਵੀ ਹਿਣਕਣ ਤੇ ਦਰਠੀਆਂ ਵੇਲਣਾ ਵੀ ਵਗੇ। ਤੇ ਦਰਠੀਆਂ ਵੇਲਣਾ ਦੇ ਲੱਕੜ ਦਾ ਹੁੰਦਾ ਸੀ, ਉਹਦੇ ਵਿੱਚ ਐ ਕਰਕੇ ਗੰਨੇ ਦਿੱਤੇ ਜਾਂਦੇ ਸੀ, ਕਾਠਾ ਕਮਾਦ ਹੁੰਦਾ ਸੀ, ਆ ਦੂਸਰੇ ਕਮਾਦ ਨਹੀਂ ਸੀ ਹੁੰਦੇ। ਤੇ ਫਿਰ ਨਾਈ ਮਰਾਸੀ ਵੀ ਅੱਗ ਧਰੇ, ਆਖਣ ਲੱਗ ਪਈ ਮੈਨੂੰ ਪਸੰਦ ਆ ਗਿਆ, ਮੁੰਡਾ ਵੀ ਸੋਹਣਾ ਵਾ ਤੇ ਮੈਂ ਦੇ ਦੂੰਗੀ, ਵੀ ਨਾਨੀ ਵੀ ਸੋਹਣੇ ਦੇ ਆ ਰਿਸ਼ਤਾ। ਤੇ ਫਿਰ ਉਹ ਮਰ ਗਏ, 40 ਜੀ ਤੋਂ ਦੀ ਬਿਮਾਰੀ ਵਿੱਚ ਮਰੇ। ਫਿਰ ਮੇਰੇ ਸਹੁਰੇ ਨੂੰ ਮੇਰੀ ਨਾਨੀ ਨੇ ਪਾਲਿਆ ਵੀ ਸ਼ਰੀਕਾਂ ਦਾ ਨਾਲ ਕਿੰਨੇ ਖਲੋਣਾ ਵਾ, ਝਗੜਾ ਵੀ ਸੀ। ਜਦੋਂ ਵੱਸਦੇ ਹੋਈਏ ਉਦੋਂ ਬੜਾ ਕੁਝ ਕਰੀਦਾ, ਉਹ ਮਾੜਿਆਂ ਨੇ ਕੀ ਕਰਨਾ ਵਾ, ਹਾਂ ਝਗੜੇ ਕਰਦੇ ਹੁੰਦੇ ਆ। ਫਿਰ ਉਹ ਪੁੱਤ ਪਾਲਿਆ ਸ਼ਰੀਕਾਂ ਦੇ ਅੱਗੇ ਕਰਿਆ ਰਿਹਾ, ਫਿਰ ਉਹਨੂੰ ਗੱਤਕੇ ਸਿਖਾਏ, ਗੱਤਕੇ ਸਿਖਾਏ ਵੀ ਬਾਹਰ ਕਿੱਦਾਂ ਡੱਕਣਾ ਕਿਸੇ ਦਾ। ਫਿਰ ਉਹਨੇ ਸਿੱਖੇ ਕਰਕੇ ਫਿਰ ਉਹ ਕੰਮ ਨਹੀਂ ਸੀ ਕਰਦਾ, ਉਹ ਬਾਅਦ ਸ਼ਰੀਕਾਂ ਨਾਲ ਹੀ ਨਹੀਂ ਪਟਦਾ ਹੁੰਦਾ। ਚੌਧਰੀ ਬੰਦਾ ਸੀ ਮੇਰਾ ਸਹੁਰਾ, ਚੌਧਰੀ, ਪਰ ਗੱਲ ਦਾ ਬੜਾ ਪੱਕਾ। ਇਹ ਨਹੀਂ ਸੀ ਵੀ ਤੇਰੀ ਗੱਲ ਕਰਦਾ ਮੇਰੀ ਗੱਲ ਕਰਦਾ, ਪਰੇ ਦਾ ਬੰਦਾ ਸੀ। ਅੱਛਾ, ਉਹ ਮਜੀਠੀਆ ਸਰਦਾਰ ਜਿਹੜਾ ਸੀ ਨਾ, ਉਹ ਕੀ ਪਤਾ ਕੱਲਾ ਹੀ ਸੀ ਮੇਰੇ ਖਿਆਲ ਚ। ਉਹਦੀਆਂ 7 ਬੀਬੀਆਂ ਸਨ, ਉਹਨਾਂ ਨੂੰ ਰਾਣੀਆਂ ਆਖਿਆ ਜਾਂਦਾ ਸੀ, ਉਹਨਾਂ ਦੀਆਂ ਵੱਡੀਆਂ ਵੀ ਸਨ, ਉਹਦਾ ਮਹੱਲ ਬੜਾ ਵੱਡਾ ਸੀ। ਮਜੀਠੇ ਸਰਦਾਰ ਦਾ। ਤੇ ਮੈਂ ਤੈਨੂੰ ਔਰਤਾਂ ਦੀ ਗੱਲ ਦੱਸਣ ਲੱਗੀ ਆ ਵੀ ਏਦਾਂ ਵੀ ਤਹਫਤ ਘਰਾਂ ਦੇ ਕਰਦੀਆਂ ਸਨ ਔਰਤਾਂ। ਉਹ ਇੱਕ ਰਾਣੀ ਦੇ ਘਰ ਬੱਚਾ ਹੋਣ ਵਾਲਾ ਹੋ ਗਿਆ, ਉਹਨੂੰ ਪਤਾ ਲੱਗ ਗਿਆ, ਅੰਮ੍ਰਿਤਸਰੋਂ ਇਲਾਜ ਹੋਣ ਲੱਗ ਪਿਆ। ਉਹਨਾਂ ਇੱਕ ਕਾਗਜ਼ ਸਮੇਟਿਆ, ਸਰਦਾਰ ਬਿਮਾਰ ਹੋ ਗਿਆ, ਸਰਦਾਰ ਦਾ ਵੀ ਅੰਮ੍ਰਿਤਸਰੋਂ ਹੀ ਇਲਾਜ ਹੁੰਦਾ ਸੀ। ਸਰਦਾਰ ਬੜਾ ਅਮੀਰ ਕਬੀਰ ਬੰਦਾ ਤੇ ਇਕੱਲਾ ਹੋਊਗਾ, ਸ਼ਰੀਕ ਵੀ ਪਈ ਆ ਗਏ ਸਨ, ਸਿੱਖਾਂ ਦਾ ਸ਼ਰੀਕਾ ਤੇ ਇੱਕ ਵੀ ਬੜੀ ਬੁਰੀ ਕੌਮ ਆ, ਬੇਵਕੂਫ ਕੌਮ ਆ। ਸੁਣਨੀਆਂ ਹੀ ਅੰਮਾ ਜੀ ਦੀ ਗੱਲਾਂ ਕਰਨੀਆਂ ਨਹੀਂ। ਹਾਂ ਤੇ ਫਿਰ ਇਹ ਆ ਵੀ ਜਿਹੜੇ ਉਹਨਾਂ ਰਾਣੀਆਂ ਨੇ ਇੱਕ ਇੱਕ ਕਾਗਜ਼ ਸਾਂਭ ਲਿਆ, ਉਹ ਪਤਾ ਨਹੀਂ 2 ਸਾਲ ਦਾ ਇਲਾਜ ਹੁੰਦਾ ਰਿਹਾ, 3 ਸਾਲ ਹੁੰਦਾ ਰਿਹਾ, ਇਲਾਜ ਪਤ ਹਰਾ ਹੋਇਆ। ਫਿਰ ਉਹਨਾਂ ਦੇ ਘਰ ਪੁੱਤ ਜੰਮਿਆ, ਅੰਮ੍ਰਿਤਸਰ ਹੀ ਜੰਮਿਆ। ਫਿਰ ਸਰਦਾਰ ਮਰ ਗਿਆ, ਤੇ ਸਰਦਾਰਨੀਆਂ ਨੇ ਸਰਦਾਰ ਦਾ ਵੀ ਬਿਮਾਰੀ ਦਾ ਇੱਕ ਇੱਕ ਕਾਗਜ਼ ਸਾਂਭਿਆ ਸੀ ਉਹਨਾਂ ਰਾਣੀਆਂ ਨੇ। ਤੇ ਉਹ ਜਿਹੜਾ ਰਾਣੀ ਦਾ ਇਲਾਜ ਹੁੰਦਾ ਸੀ ਉਹ ਵੀ ਇੱਕ ਇੱਕ ਕਾਗਜ਼ ਸਾਂਭਿਆ ਸੀ। ਉਦੋਂ ਬੁੱਢੀਆਂ ਏਦਾਂ ਦੀਆਂ ਹੁੰਦੀਆਂ ਸਨ, ਹੁਣ ਬੁੱਢੀਆਂ ਨੂੰ ਕੋਈ ਪਤਾ ਹੀ ਨਹੀਂ, ਮਰ ਗਿਆ ਤੇ ਤਾਂ ਵੀ ਖੈਰ, ਤੇ ਨਹੀਂ ਮਰਿਆ ਤੇ ਤਾਂ ਵੀ ਖੈਰ। ਉਹ ਫਿਰ ਉਹਨਾਂ ਸਾਂਭਿਆ ਸੀ ਸ਼ਰੀਕ। ਫਿਰ ਉੱਠੇ, ਉਹਨਾਂ ਨੇ ਹਰਾਮ ਦਾ ਕਰਾਰ ਦਿੱਤਾ ਵੀ ਇਹ ਬੱਚਾ ਸਰਦਾਰ ਦਾ ਹੀ ਨਹੀਂ। ਬੱਚੇ ਦੀਆਂ ਤਸਵੀਰਾਂ ਵੀ ਦਵਾਈਆਂ ਸਨ ਤੇ ਉਹ ਬੱਚਾ ਤੇ ਉੱਥੇ ਹੈਗਾ, ਸਰਦਾਰ ਨਹੀਂ ਸੀ ਹੈਗਾ। ਸਰਦਾਰ ਦੀਆਂ ਵੀ ਤਸਵੀਰਾਂ ਉਹਨਾਂ ਲਵਾਈਆਂ ਸਨ। ਫਿਰ ਉਹਨਾਂ ਦਿੱਲੀੋਂ ਸ਼ਨਾਖਤ ਕਨੇਡਾ ਬੰਦਾ ਸੱਦਿਆ, ਉਹਨੇ ਅੰਗ ਸਰਦਾਰ ਦੇ ਲਾਇਆ ਤੇ ਉਹਨੇ ਹਲਾਲ ਦਾ ਕਰਾਰ ਦਿੱਤਾ, ਜਿੱਦਾਂ ਮੈਨੂੰ ਦਿੱਤਾ ਏਦਾਂ। ਫਿਰ ਉਹ ਏਦਾਂ ਵਾ ਵੀ ਜੈਸੇ ਉਹ ਫਿਰ ਸ਼ਰੀਕਾਂ ਦੇ ਨਾਲ ਜ਼ਮੀਨ ਉਹਨੇ ਫਿਰ ਉਹ ਕਾਇਮ ਹੋ ਗਈ ਸਾਰੀ। ਫਿਰ ਉਹਨਾਂ ਪੂਰਬ ਸ਼ਹਿਰ ਸੀ ਹਿੰਦੁਸਤਾਨ ਚ, ਉੱਥੋਂ ਦੇ ਬਾਹਮਣ ਬੜੇ ਖੂਬਸੂਰਤ ਸੀ।
ਉਹ ਮਾਰਿਆ ਸ਼ਰੀਕਾਂ ਨੇ ਘਰ ਵੀ ਕਿਸੇ ਤਰ੍ਹਾਂ ਇਥੋਂ ਖਸਕਾਈਏ ਨਾ। ਫਿਰ ਉਹਨਾਂ ਰਾਣੀਆਂ ਨੇ ਆਪਣੇ ਸਹੀ ਜਿਹੜੇ ਮੁਲਾਜ਼ਮ ਸੀ ਪੁਰਾਣੇ ਉਹਨਾਂ ਨਾਲ ਗੱਲ ਕੀਤੀ, ਉਹਨੂੰ ਵੀ ਕਿਤੇ ਟਿਕਾਣੇ ਲਾਇਆ। ਲਾ ਕੇ ਤੇ ਫਿਰ ਉਹ ਕਾਮਯਾਬ ਹੋਏ। ਜਿਸਲੇ ਉੱਜੜ ਕੇ ਆਇਆ ਮੈਂ ਆਪਣੇ ਮਾਮੇ ਨਾਲ ਗੱਲ ਕੀਤੀ ਵੀ ਮੈਂ ਇੱਕ ਰਸਾਲਾ ਪੜਿਆ ਏ, ਉਹਦੇ ਵਿੱਚ ਮਜੀਠੀਏ ਸਰਦਾਰ ਦਾ ਜ਼ਿਕਰ ਆਇਆ ਤੇ ਮੈਂ ਕਿਹਾ ਵੀ ਉਹ ਇਸ ਵੇਲੇ ਵਜ਼ੀਰ ਬਣਿਆ ਇੰਡੀਆ ਦਾ। ਉਹਨੇ ਆਖਿਆ ਨੂਰ ਸਿੰਘ, ਨੂਰ ਸਿੰਘ ਨਾਂ ਸੀ ਉਹਦਾ। ਤੇ ਨੂਰ ਸਿੰਘ ਦੀ ਜਦੋਂ ਅਸੀਂ ਉੱਜੜ ਕੇ ਆਇਆ ਉਹ ਸਾਡੇ ਮੱਸ ਫੁੱਟੀ ਸੀ, ਬਣਿਆ ਹੋਵੇਗਾ ਵਜ਼ੀਰ। ਫਿਰ ਬਜ਼ੁਰਗਾਂ ਕੋਲੋਂ ਗੱਲਾਂ, ਇਹ ਅਸੀਂ ਆਪਣੀ ਨਾਨੀ ਕੋਲੋਂ ਗੱਲਾਂ ਸੁਣੀਆਂ। ਇਹ ਜਿਹੜੇ ਮੇਰੇ ਨਾਨੀ ਦੇ ਪੇਕੇ ਸਨ ਇਹਨਾਂ ਨੂੰ ਮੱਟ ਆਖਿਆ ਜਾਂਦਾ ਸੀ। ਮੱਟ ਨੇ 60 ਵਿਗੇ ਜ਼ਮੀਨ ਇਹਨਾਂ ਦੀ ਢਾਬ ਸੀ ਪਿੰਡ ਦੇ ਦਵਾਏ ਬੜੀ ਵੱਡੀ, ਉੱਥੇ ਸੰਘਾੜਾ ਲੱਗਦਾ ਸੀ। ਸੰਘਾੜੇ ਦੇ ਵਿੱਚ ਉਸ ਢਾਬ ਦੇ ਵਿੱਚ ਇਹਨਾਂ ਦੇ ਇਹਦੇ ਨਾਨਕੇ ਸਨ, ਮੇਰੇ ਆਦਮੀ ਦੇ ਨਾਨਕੇ ਸਨ। ਉਹਨਾਂ ਦੇ ਸੰਘਾੜੇ ਦੇ ਵਿੱਚ ਤੀਸਰਾ ਹਿੱਸਾ ਸੀ ਇਹਨਾਂ ਦਾ ਉਸ ਢਾਬ ਦੇ ਵਿੱਚ। ਤੀਸਰੇ ਅੰਮ੍ਰਿਤਸਰ ਸੰਘਾੜਾ ਜਾਂਦਾ ਸੀ, ਅੰਮ੍ਰਿਤਸਰ ਅੰਬ ਜਾਂਦਾ ਸੀ ਉਹਨਾਂ ਦਾ, ਅੰਮ੍ਰਿਤਸਰ ਕੋਲਾ ਜਾਂਦਾ ਸੀ ਉਹਨਾਂ ਦਾ, ਸਰਦਾਰ ਲੋਕ ਸਨ। ਪਰ ਨਾਨੀ ਜਿਸੇ ਆ ਗਈ ਤੇ ਉਹ ਤੇ ਏਡੇ ਤਗੜੇ ਨਹੀਂ ਸਨ ਜੱਟੇ ਵਾਲੇ। ਜੱਟੇ ਦੀ ਬਰਾਨ ਜ਼ਮੀਨ ਤੇ ਸੋਈਆਂ ਕਲਾਂ ਦੀ 8 ਨੰਬਰ ਫੈਸਲਾਬਾਦ ਤੋਂ ਜ਼ਿਆਦਾ ਜ਼ਮੀਨ, ਪਰ ਪੂਰੀ ਆਈ ਆ। 3 ਕਲੇਮ ਦਿੱਤੇ, ਇੱਕ ਮਰਬਾ ਆਇਆ। ਸਾਡੀ ਨਾਨੀ ਦਾ ਭਰਾ ਕੋਈ ਨਹੀਂ ਸੀ, ਅਸਾਂ ਹੀ ਮੰਡੀ ਆ, ਅਸਾਂ ਮੰਡੀ ਸਾਰਿਆਂ ਨੇ। ਤੇ 1 ਮਰਬਾ ਨਾਨੀ ਦਾ ਤੇ 1 ਮਰਬਾ ਇਹਦੇ ਨਾਨੇ ਦਾ, 1 ਮਰਬਾ ਹੋਰ ਕਰੀਬੀ ਆਪਣਾ ਹੀ ਉਹ ਵੀ ਤੇ ਉਹਨਾਂ ਦਾ। ਤੇ ਬਾਕੀ ਜ਼ਮੀਨ ਨਹੀਂ ਸੀ ਆਈ, ਬੜੀ ਜ਼ਮੀਨ ਸੀ, ਬਾਗ ਲੱਗੇ ਹੋਏ, ਬੜੀ ਸੋਹਣੀ ਜ਼ਮੀਨ, ਮੈਨੂੰ ਸਾਰਾ ਪਤਾ ਵਾ। ਤੇ ਫਿਰ ਨਾ ਕਿਹੜੇ ਪਿੰਡ ਸੀ ਜ਼ਮੀਨ? ਕਿਹੜੇ ਪਿੰਡ? ਸੋਈਆਂ ਕਲਾਂ। ਸੋਈਆਂ ਕਲਾਂ ਉੱਥੇ ਨਹਿਰ ਪੈਂਦੀ ਸੀ। ਜੱਟੇ 'ਚ ਨਹਿਰ ਨਹੀਂ ਸੀ, ਜੱਟੇ 'ਚ ਹੁਣ ਆਉਂਦੇ ਆ ਨਹਿਰ ਹੈਗੇ। ਮਾਝੇ 'ਚ ਵੀ ਨਹਿਰ ਨਹੀਂ ਸੀ। ਮਾਝੇ ਦੇ ਵੀ ਗਾਉਣ ਬਣੇ ਸੀ, ਬਰਾਨ ਇਲਾਕਾ ਬੇੜਾ ਬੀਜਿਆ ਜਾਂਦਾ ਸੀ, ਸਾਨਵੀਂ ਕਣਕ ਨਹੀਂ ਸੀ ਬੀਜੀ ਜਾਂਦੇ। ਮਾਝੇ ਦੇ ਗਾਉਣ ਬਣੇ ਸੀ ਵੀ ਮਾਝੇ ਦੇਸ ਨਾ ਦਈ ਮੇਰੀ ਮਾਂ ਨੀ, ਉੱਥੇ ਪਾਣੀ ਦਾ ਤਸੀਆ ਬੋਲੇ ਜੰਗਲ ਦਾ ਬਵਿਆ। ਹਾਂ ਇਹ ਵੀ ਸੀ। ਤੇ ਪਰ ਬਣਾਓ ਛੋਲਿਆਂ ਦੀ ਰੋਟੀ ਖਾ ਕੇ ਵੀ ਬੜੇ ਤਾਕਤਵਰ ਲੋਕ ਸਨ। ਮਡਵੇਰਾ ਬੜਾ ਰੱਖਦੇ ਸਨ। ਜੇ ਸਾਡੇ ਪੱਠੇ ਦੀ ਕਿੱਲਤ ਪੈ ਜਾਏ ਇਹ ਥਾਂ ਚਲੇ ਜਾਂਦੇ ਸਨ ਬਿਆਸੇ ਦੇ ਕੰਢੇ ਤੇ ਲਾਗੇ ਸੀ। ਇਹ ਗੰਡਾ ਸਿੰਘ ਵਾਲਾ ਹੈ ਸਾਡੀ ਕਸੂਰ ਦੀ ਤਹਿਸੀਲ ਆ ਤੇ ਬਲਟੋਆ ਥਾਣਾ ਖੇਮਕਰਨ ਪੱਟੀ ਜਿਹੜੀ ਆ ਨਾ ਇਹ ਵੀ ਸਾਡੇ ਲਾਗੇ ਹੁਣ ਸਾਡੇ। ਕੋਈ ਸਾਹ ਲੈ ਲਓ, ਕੋਈ ਸਾਹ ਲੈ ਲਓ। ਤੇ ਸਿੱਕਾ ਨਾ ਸ਼ਰੀਕਾ ਸੀ ਸਾਡੀ ਨਾਨੀ ਦਾ ਤੇ ਰੋਟੀਆਂ ਅਜੇ ਵੀ ਪੱਕਦੀਆਂ ਸਨ ਵਿਆਹਾਂ ਸ਼ਾਦੀਆਂ ਦਾ ਸਿੱਕਾ ਨਾਲ। ਉਹਨਾਂ ਦਾ ਆਪਣਾ ਨਾਂ ਹੀ ਆਉਂਦਾ ਸੀ। ਤੇ ਮੇਰੀ ਨਾਨੀ ਆਂਦੀ ਹੁੰਦੀ ਸੀ ਬਈ ਵੇਖੇ ਨਾ ਜਦੋਂ ਅਸੀਂ ਪਹਿਲੋਂ ਸੋਈਆਂ ਵਾਲਿਆਂ ਦਾ, ਸੋਈਆਂ ਵਾਲਿਆਂ ਦੀ ਗੱਲ ਦੱਸ ਦਿਓ ਨਾ। ਸੋਈਆਂ ਦੀ ਕਰਦੇ ਨਾਨੀ ਆਂਦੇ ਹੁੰਦੇ ਸੀ ਵੀ ਜਦੋਂ ਅਸੀਂ ਲਾਵਾਂ ਫੇਰੇ ਹੁੰਦੇ ਸੀ ਨਾ ਤੇ ਅਸੀਂ ਜਾਂਦੀਆਂ ਸਾਂ 2 ਭੈਣਾਂ, ਇੱਕ ਚਾਚੇ ਤਾਏ ਦੀ ਤੇ ਇੱਕ ਮੇਰੀ ਨਾਨੀ ਕੱਲੀ ਸੀ। ਜਾਂਦੀਆਂ ਸਾਂ ਤੇ ਅਸੀਂ ਉਹ ਕੁਣਕਾ ਸਾਨੂੰ ਵੰਡ ਕੇ ਦਿੰਦੇ ਸੀ ਤੇ ਅਸੀਂ ਆਂਦੇ ਸਭੀਆਂ ਸਾਨੀ ਖਾਣਾ ਸਾਨੂੰ ਸੁੱਕੀ ਰਸ ਦਿਆ ਕਰੋ। ਅਸੀਂ ਸਰਾਮ ਨੂੰ ਸਮਝਿਆ। ਮੈਂ ਕਿਹਾ ਸਰਾਮ ਨੂੰ ਤੇ ਅਜੇ ਵੀ ਨਹੀਂ ਸਮਝਿਆ ਵੀ ਸਾਨੂੰ ਤਾਪ ਚੜੇ ਤੇ ਚਰਖਾ ਮੰਜੀ ਤੇ ਢਾ ਕੇ ਤੇ ਕੱਪੜਾ ਪਾ ਦੇਣੀ ਵੀ ਇਹਨੂੰ ਚੜੇ ਤੇ ਤੈਨੂੰ ਕੋ ਚੜੇ। ਸਰਾਮ ਨੂੰ ਮੈਂ ਕਿਹਾ ਬੜਾ ਸਮਝਿਆ ਸੀ। ਤੇ ਫਿਰ ਉਹਨੇ ਉਹ ਮੱਟ ਜਿਹੜਾ ਬਾਬਾ ਮੱਟ ਸੀ ਨਾ ਉਹ ਢਾਬ ਤੇ ਪੋਲ ਨਹੀਂ ਸੀ ਉਹ ਸੜੇ ਹੈਗੇ। ਢਾਬ ਦੇ ਵਿੱਚੋਂ ਲੰਘ ਕੇ ਅੱਗੇ ਜ਼ਮੀਨ 'ਚ ਜਾਣਾ ਪੈਂਦਾ ਸੀ। ਤੇ ਬਾਬੇ ਮੱਟ ਨੇ ਜਿਹੜਾ ਵਾ ਨਾ ਉਹਨੇ ਉਹ 60 ਵਿਗੇ ਜ਼ਮੀਨ ਖੱਤਰੀ ਜੁੱਤੀ ਚੁੱਕ ਕੇ ਇੱਧਰੋਂ ਤੋਂ ਉੱਧਰ ਰੱਖਦਾ ਸੀ। ਖੱਤਰੀ ਮਾਂ ਜਾਂਦਾ ਕਦਰ ਬੜਾ ਸੀ। ਬਾਹਮਣ ਜਾਤ ਬਹੁਤ ਉੱਚੀ ਸੀ। ਅਜੇ ਵੀ ਉੱਥੇ ਬਾਹਮਣ ਜਾਤ ਉੱਚੀ ਆ। ਨਹਿਰੂ ਨਾਲ ਬਾਹਮਣ ਹੀ ਆਣਾ ਕੱਟੜ ਪੱਕਾ। ਫਿਰ ਇਹ ਜਿਹੜੇ ਉਹ ਰੱਖਦਾ ਸੀ ਤੇ ਉਹਨੂੰ 60 ਵਿਗੇ ਜ਼ਮੀਨ ਦਿੱਤੀ ਸੀ ਖੱਤਰੀ ਨੂੰ ਵੀ ਮੇਰੀ ਜੁੱਤੀ ਬਾਹਮਣ ਚੁੱਕ ਕੇ ਤੇ ਅੱਗੇ ਰੱਖਦਾ ਦੇਤੀ। ਉਹਦੇ ਕੋਲ ਹੀ ਰਹੀ। ਤੇ ਫਿਰ ਇਹ ਜਿਹੜੀਆਂ ਰੋਟੀਆਂ ਰਾਟੀਆਂ ਇਹਨਾਂ ਦੀਆਂ ਇਕੱਠੀਆਂ ਪੱਕਦੀਆਂ ਸਨ। ਤੇ ਇਹਨਾਂ ਦੇ ਸਕੇ ਜਿਹੜੇ ਨੇ ਨਾ ਮੇਰੀ ਨਾਨੀ ਦੇ ਉਹ ਮੰਗੇ ਆਣੀਆਂ ਨੇ ਦਲੀਪ ਸਿੰਘ ਕੇ। ਅੱਛਾ ਉਹ ਸਾਰੇ ਦਲੀਪ ਸਿੰਘ, ਹੁਣ ਦਲੀਪ ਸਿੰਘ ਨਹੀਂ ਹੋਣਾ। ਉਹ ਸਾਰੇ ਦਲੀਪ ਸੋਈਆਂ ਦਾ ਦਲੀਪ ਸਿੰਘ ਸੋਈਆਂ ਦਾ ਤੇ ਮੰਗੇ ਆਣੀਆਂ ਸਕੇ ਸਨ। ਤੇ ਅਸੀਂ ਮਾਝੇ ਗਈਆਂ ਤੇ ਮਾਝੇ 'ਚ ਰਹੀ ਨਹੀਂ ਉਹਦਾ ਰਹੀ ਨਹੀਂ। ਅਸਰ ਤੇ ਹੈਗਾ ਨਾ, ਅਸਰ ਤੇ ਹੈਗਾ ਨਾ ਮਾਝੇ ਦਾ, ਅਸਰ ਤੇ ਹੈਗਾ ਮਾਝੇ ਦਾ।
ਅਸਰ ਮਾਝੇ ਦਾ ਹੀ ਨਹੀਂਗਾ, ਅਸਰ ਨਾਨਕਿਆਂ ਦਾ ਵੀ ਆ। ਕਰੰਟ ਹੈ ਮਾਝੇ ਵਾਲਾ? ਕਰੰਟ ਤਾਂ ਬਹੁਤ ਕਿਸੇ ਨੂੰ ਥੱਲੇ ਤੇ ਖਲੋਣ ਨਹੀਂ ਦੇਣਾ। ਹਾਂ ਜੱਟੀ ਬੁੱਢੀਆਂ, ਜੱਟੀ ਮਾਝੇ ਦੀ ਜੱਟੀ। ਮੈਂ ਅੱਗੇ ਪੁੱਛਿਆ ਸੀ ਵੀ ਜਿਵੇਂ ਦਾ ਜਦੋਂ ਆਏ ਜੇ ਇੱਥੇ ਇਸਲਾਮਾਬਾਦ, ਹਾਂ ਉਹ ਪੰਜਾਬ ਜਿਵੇਂ ਦਾ ਛੱਡ ਕੇ ਆਏ ਉਵੇਂ ਦਾ ਹੈਗਾ? ਪੰਜਾਬ ਤੋਬਾ ਤੋਬਾ। ਮੈਂ ਕਿਹਾ ਸਿੱਖ ਨੇ ਆਖਿਆ ਲੱਗੀ ਨਜ਼ਰ ਪੰਜਾਬ ਨੂੰ, ਕੋਈ ਨਜ਼ਰ ਤਾਰੋ ਲੈ ਕੇ ਮਿਰਚਾਂ ਕੌੜੀਆਂ ਚੁੱਲ੍ਹੇ ਵਿੱਚ ਸਾੜੋ। ਉਹ ਪੰਜਾਬ ਹੀ ਹੋਣਾ, ਨਜ਼ਰ ਲਾ ਕੇ ਪੰਜਾਬ ਨੂੰ ਜੋ ਛੱਡ ਕੇ ਆਏ ਸੋ ਨਹੀਂ ਪੰਜਾਬ ਵਿੱਚ ਬਹੁਤ ਗਲਤੀ ਆ ਗਈ। ਪੰਜਾਬ ਹਲਕਾ ਹੋਇਆ, ਭੱਜਾ ਫਿਰਦਾ ਪੈਸੇ ਦੀ ਡੋਰ ਦੇ ਵਿੱਚ, ਭਾਵੇਂ ਪਰ ਥੱਬੇ ਤੇ ਕਰਾਵੇ ਤੇ ਜੋ ਲਿਖਿਆ ਸੋਈਓ ਹੱਥ ਆਵੇ। ਕਨਾਤ ਪਸੰਦੀ ਬੰਦੇ ਦੇ ਵਿੱਚ ਹੋਵੇ ਤੇ ਫਿਰ ਰਿਜ਼ਕ ਦਾ ਕਾਰ ਕੋਈ ਨਹੀਂਗਾ। ਥੋੜੀ ਵੀ ਖਾ ਲਓ, ਕੋਈ ਮਸਲਾ ਨਹੀਂ। ਅੱਲਾ ਦੀ ਜ਼ਾਤ ਦੇਣ ਵਾਲੀ ਉੱਤੇ ਬੈਠੀ ਆ ਸਾਰਿਆਂ ਨੂੰ। ਬਿਕਤਲੀ ਵਾਲੀ ਗੱਲ ਸੁਣਾਵਾਂ, ਅੱਗੇ ਸੁਣਾਈ ਸੀਗੇ ਤੇ ਸੁਣਾਵਾਂ। ਉਹ ਹੁਣ ਉਹ ਦਾਨੀਆਂ ਖਰਾਬੇ, ਉਹ ਮੇਰੇ ਨਾਲ ਗੁੱਸੇ ਹੋਈ ਜਾਂਦੀ ਹੈ ਇੱਕ ਵਾਕਿਆ ਦੇ। ਮੈਂ ਕਿਹਾ ਕਿ ਮੀਡੀਆ ਮੈਂ ਕਿਹਾ ਦਾਦਾ ਤੇ ਮਰਜੀ ਆ ਕੇ ਜੋ ਮਰਜੀ ਆ ਕੇ ਮੀਡੀਆ ਲੱਗ ਗਈ ਸੰਨ 47 ਦੀ। ਸਾਨੂੰ ਨਹੀਂ ਪਤਾ, ਸਾਡੇ ਉਹ ਤੋਂ ਅੱਗੋਂ ਹਟ ਗਈ ਸੀ। 7 ਸਾਲ ਰਹੀ ਸੀ, 7 ਪੂਰੀ ਦੁਨੀਆ ਤੇ ਲੱਗ ਗਈ ਸੀ, ਪੂਰੀ ਦੁਨੀਆ ਦੇ। ਜਿਸ ਵੇਲੇ ਜਰਮਨ ਦੀ ਵੰਡ ਪਈ ਤੇ ਉਸ ਵੇਲੇ ਮਾਂ ਇੱਧਰ ਤੇ ਪੁੱਤ ਉੱਧਰ, ਬੀਵੀ ਇੱਧਰ ਤੇ ਬੰਦਾ ਉੱਧਰ, ਹਾਰ ਕੋਈ ਨਹੀਂ ਸੀ ਰਹਿ ਗਿਆ। ਵਿੱਚ ਤਾਰ ਫੇਰ ਦਿੱਤੀ ਸੀ ਗੋਰੇ ਨੇ, ਬਲਾਇਤ ਵਾਲਿਆਂ ਨੇ ਫੇਰੀ ਸੀ, ਬਲਾਇਤ ਵਾਲਿਆਂ ਨੇ ਜਰਮਨ ਵੰਡੀ ਤੇ ਹਾਰ ਕੋਈ ਨਹੀਂ ਸੀ ਰਹਿ ਗਿਆ। ਉਸ ਵੇਲੇ ਜੰਗ ਬੜੀ ਬੁਰੀ ਚੀਜ਼ ਆ, ਮੋਦੀ ਨੂੰ ਭੁੱਲ ਬਾਅਦ ਜੰਗ ਦੀ। ਨਾ ਹਿੰਦੁਸਤਾਨ ਰਹੂਗਾ ਨਾ ਪਾਕਿਸਤਾਨ ਰਹੂਗਾ, ਤਾਂ ਪੂਰੀ ਦੁਨੀਆ ਤੇ ਜਾਊਗੀ, ਨਾ ਅੰਗਰੇਜ਼ ਹੀ ਰਹੂਗਾ ਜਿਹੜਾ ਇਸ ਵੇਲੇ ਸਾਡੀ ਗੱਲ ਨਹੀਂ ਸੁਣਦਾ। ਹਾਂ ਜੇ ਨਾ ਜੰਗ ਜਿੱਤ ਕਸ਼ਮੀਰ ਦਾ ਮਸਲਾ ਹੱਲ ਹੋ ਜਾਵੇ ਤੇ ਫਿਰ ਮੈਂ ਕਵਾਂਗੀ ਅਮਰਾਨ ਸ਼ੇਰਾ ਮੋਟਰ ਸਾਈਕਲ ਚਲਾਈ ਆਉਂਦਾ, ਬਿਮਾਰ ਕਿਨਾਰਾ ਫਤਿਹ ਕਸ਼ਮੀਰ ਕਰਾਈ ਆਉਂਦਾ। ਇਹ ਫਿਰ ਮੈਂ ਕਵਾਂਗੇ ਵੀ ਅੱਛੀ ਮਾਂ ਨੇ ਪੁੱਤ ਜੰਮਿਆ ਸੂਰਮਾ। ਉਹ ਸਾਰੇ ਮਾਵਾਂ ਸੂਰਮੇ ਪੁੱਤ ਜੰਮਦੀਆਂ ਸਨ, ਐਵੇਂ ਚਬਾ ਝੂਠਾ ਨਹੀਂ ਸੀ ਜੰਮਦੀਆਂ। ਹੁਣ ਦੀਆਂ ਔਰਤਾਂ ਨੂੰ ਕੋਈ ਇਲਮ ਨਹੀਂਗਾ। ਹੁਣ ਦੀਆਂ ਔਰਤਾਂ 5-5 7-7 ਹਜ਼ਾਰ ਦੇ ਜੋੜੇ ਪਾਉਣ ਡਈਆਂ। ਸਾਡੀਆਂ ਦਾਦੀਆਂ ਜਿਹੜੀਆਂ ਸੀ, ਸਾਡੇ ਦਾਦੇ ਦੋ ਪਿੰਡਾਂ ਦੇ ਮਾਲਕ ਸਨ, ਪਰ ਸਾਡੀਆਂ ਦਾਦੀਆਂ ਦਾ ਇੱਕੋ ਇੱਕ ਜੋੜਾ ਹੁੰਦਾ ਸੀ। ਤੇ ਜਦੋਂ ਬਾਂਢੇ ਜਾਂਦੀਆਂ ਸਨ ਤੇ ਐਵੇਂ ਜੁੱਤੀ ਚ ਜੁੱਤੀ ਪਾ ਕੇ ਨਾ ਐਵੇਂ ਤੋਂ ਸਿਰ ਤੇ ਰੱਖ ਲੈਣੀਆਂ ਵੀ ਜੁੱਤੀ ਟੁੱਟ ਨਾ ਜਾਵੇ। ਤੇ ਉਹ ਔਰਤਾਂ ਜਿਹੜੀਆਂ ਸੀ ਉਹ ਮਰਦਾਂ ਦੇ ਫਿਰ ਮਰਦ ਕਰਤੂਤਾਂ ਕਰਦੇ, ਵਿਆਹ ਸੋਹਣੇ ਕਰਦੇ। ਹੁਣ ਪੰਜਾਬ ਦਾ ਰਿਵਾਜ ਏਡਾ ਭੈੜਾ ਵਾ ਭਈ ਉਹ ਕੁਕੜੀ ਰਿੰਨ ਕੇ ਵਿਆਹ ਕਰਦੇ ਆ, ਬੱਕਰਾ ਕੋਈ ਨਹੀਂ ਰਹਿੰਦਾ। ਤੇ ਏਦਾਂ ਦਾ ਵੀ ਜੇ ਔਰਤਾਂ ਕੁਝ ਬਣਾਉਣ ਤੇ ਫੇਰ ਹੀ ਉਹ ਵੀ ਕੁਝ ਕਰਨਾ। ਚੌਧਰੀਆਂ ਦੀਆਂ ਪੱਗਾਂ ਤੇ ਐਡੇ ਚੌਧਰੀਆਂ ਦੇ ਚਿਹਰੇ। ਤੇ ਹੁਣ ਬੈੱਡ ਰਾਜ ਉਹ ਔਰਤਾਂ ਚੱਕੀ ਪੀਂਦੀਆਂ ਸਨ, ਹੁਣ ਐਡੇ ਸੂਰਮੇ ਪੁੱਤ ਜੰਮਦੀਆਂ। ਹੁਣ ਬੈੱਡ ਰਾਜ ਡਾਕਟਰਾਂ ਦਾ ਦਿੰਦੀਆਂ ਮੰਜੀਆਂ ਤੋਂ ਨਹੀਂ ਉੱਠਦੀਆਂ ਤੇ ਐਨੇ ਨੇ ਬੱਚੇ ਹੋ ਗਏ ਪਰੇਸ਼ਾਨ ਨਾਲ ਲੋਰ ਫਿੱਟੇ ਉਦੋਂ ਨਹੀਂ ਸੀ ਬੈੱਡ ਰੈਸਟਾਂ ਦੀਆਂ? ਉਦੋਂ ਬੈੱਡ ਰੈਸਟਾਂ ਨਹੀਂ ਸੀ? ਨਾ ਬੈੱਡ ਰਾਜ ਔਂਤਰੇ ਦੇ ਹੁੰਦਾ ਸੀ ਤੇ ਬਾਹਰੋਂ ਮਾਜੇ ਦੇ ਏਦਾਂ ਦੇ ਜਾਟ ਔਂਤਰੇ ਭੈੜੇ ਸੀ ਨਾ, ਤੁਮ ਛੱਡੀਆਂ ਵਾਂਗ ਬੰਦੇ ਬੁੱਢੀਆਂ ਕੁੱਟ ਸੁੱਟਦੇ ਨੇ। ਇਹਦਾ ਦਾਦਾ ਬਹੁਤ ਸਖਤ। ਅੱਛਾ। ਪਰ ਸਾਡੀ ਦਾਦੀ ਵੀ ਉਹ ਸਿੱਖਾਂ ਮਰ ਗਈ ਸੀ। ਹਾਂ ਪਰ ਦਾਦਾ ਬਹੁਤ ਸਖਤ ਸੀ, ਪਰ ਉਹਦੇ ਨਾਲ ਬਾਰਾ ਰਹਿੰਦੀ ਸੀ। ਹਾਂ ਉਹ ਗਰਜਣਾ ਨਾ ਹੁਣ ਅੰਗਰੇਜ਼ ਵਾਲੀ ਗੱਲ ਹੈਗੀ। ਅੰਗਰੇਜ਼ ਦੀ ਤੇ ਇਹਨਾਂ ਦੀ ਜਰਮਨ ਦੀ ਜੰਗ ਲੱਗ ਗਈ, ਉਹ ਵੀ ਅੰਗਰੇਜ਼ ਦੀ ਚ ਰਹਿ ਗਏ ਰਿਸ਼ਤੇਦਾਰੀ ਸਾਡੇ ਇੱਕ ਦੂਸਰੇ ਨਾਲ। ਉੱਥੇ ਹੀ ਤਾਂ ਜੰਮਿਆ ਉਹਨੇ ਆਖਿਆ ਪੂਰੀ ਦੁਨੀਆ ਦੇ ਹੁਕਮ ਲਗਾਣੇ। ਇਹਨਾਂ ਜੰਗ ਲੱਗ ਗਈ ਤੇ ਸਾਡੀਆਂ ਫੌਜਾਂ ਗਈਆਂ ਤੇ ਉਥੇ ਵਾਅਦਾ ਹੋਇਆ ਸੀ। ਫਿਰ ਗੋਰੇ ਮਲਕਾ ਦਾ ਦਾਦਾ ਜੀ ਹੁਣ ਆਵਾਂ ਬਿੰਗਮ ਮੁੰਗਮ ਹੀ ਹੋਊਗਾ। ਬਿੰਗਮ ਮੁੰਗਮ ਹਾਂਜੀ। ਪਹਿਲੋਂ ਇੱਕ ਮਲਕਾ ਵਿਕਟੋਰੀਆ ਵੀ ਸੀ ਇੱਥੇ, ਉਹਦਾ ਚਾਂਦੀ ਦੇ ਬੁੱਤ ਉੱਤੇ ਉਹਦਾ ਜਦੋਂ ਅਜਾੜੇ ਪੈਣ ਦੁੱਬੜ ਚਾਂਦੀ ਦਾ ਰੁਪਈਆ ਚੱਲਦਾ ਸੀ, ਉਹਦਾ ਹੀ ਤਸਵੀਰ। ਮੋਟੀ ਮਲਕਾ ਸੀ, ਮੋਟੀ ਸੀ। ਇਹ ਮਲਕਾ ਦੋਵੇਂ ਮਾਂ ਬਰਤਾਨੀਆ ਦੀ ਅਲਬਤ, ਇਹ ਦੋ ਹੀ ਭੈਣਾਂ ਵਾ। ਇਹ ਜਿਹੜਾ ਡਿਊਕਾ ਡੰਬਰਾ ਵਾ ਇਹਨੂੰ ਸਹੁਰਿਆਂ ਵੱਲੋਂ ਸਭ ਕੁਝ ਜੜਿਆ।
ਨਾਨਕੀ ਗਏ ਗਿਆ ਸਾਬਰੀ ਗਏ ਬਾਦਸ਼ਾਹ ਤਾਂ ਨਾਨਕੇ ਇਹਨਾਂ ਦੇ ਘਰ ਚਲੇ ਗਏ ਉਹ ਵੱਡੀ ਧੀ ਨੂੰ ਦੇਣੀ ਸੀ ਨਾ ਜਿੱਦਾਂ ਸਾਡੇ ਨੰਬਰਦਾਰੇ ਆ ਇਵੇਂ ਉਹਨਾਂ ਦੀ ਵੀ ਨੰਬਰ ਬਾਦਸ਼ਾਹ ਤੇ ਵੱਡੇ ਪੁੱਤ ਨੂੰ ਜਾਂਦੇ ਫਿਰ ਜੰਗ ਲੱਗੀ ਤੇ ਇਹਦੀ ਪੈਂਟ ਪਾਟ ਗਈ ਮਲਕਾ ਦੇ ਪਿਓ ਦੀ ਆ ਇਥੋਂ ਪਾਟ ਗਈ ਤੇ ਲੋਕਾਂ ਨੇ ਆਖਿਆ ਵੀ ਪੈਂਟ ਬਦਲੋ ਪੈਂਟ ਉਹਨੇ ਆਖਿਆ ਵਿਕਚੜੀ ਚਾਹੀਦੀ ਆ ਵਿਕਚੜੀ ਤੇ ਬੁੰਡ ਰੰਗੀ ਹੋਵੇ ਪੈਂਟ ਨੂੰ ਛੱਡੋ ਇਹ ਗੋਰੇ ਨੇ ਫਿਰ ਲੈ ਲਈ ਵਿਕਟਰੀ ਜਿੱਤ ਗਏ ਜਿੱਤ ਲਈ ਸੀ ਜੰਗ ਫਿਰ ਜਿੱਤੀ ਫਿਰ ਸਾਡੀਆਂ ਫੌਜਾਂ ਜਿੱਤੀ ਸੀ ਉਹ ਤਾਂ ਨਹੀਂ ਸੀ ਜਿੱਤ ਸਕਦਾ ਗੋਰਾ ਕਿੱਥੇ ਡਰ ਸਕਦਾ ਇਹ ਨਾ ਸਾਡੀਆਂ ਫੌਜਾਂ ਨੇ ਤੇ 8-8 ਦਿਨ ਮੈਂ ਕਿਹਾ ਲੱਭ ਵਿਚੋਲੇ ਜੱਬ ਕੇ ਤੇ ਲੜਾਈ ਕੀਤੀ ਫਿਰ ਜਿੱਤੀ ਗਈ ਉਹਨਾਂ ਜਿੱਤੀ ਸੀ ਅੰਗਰੇਜ਼ਾਂ ਨੇ ਬਲਾਜ ਵਾਲੇ ਤੇ ਸਾਡਾ ਮੁਲਕ ਛੱਡ ਦਿੱਤਾ ਸੀ ਉਹਨਾਂ ਪਰ ਕਸ਼ਮੀਰ ਦਾ ਮਸਲਾ ਉਹ ਹੀ ਛੱਡ ਕੇ ਗਏ ਹੋਏ ਆਪਣੇ ਆਪਦੇ ਮਰਦੇ ਰਹਿਣਗੇ ਹਾਂ ਫਿਰ ਤਹਿਰੀਕ ਚੱਲੀ ਨਾਰਾ ਲੱਗਦਾ ਸੀ ਮੁਸਲਿਮ ਲੀਗ ਜ਼ਿੰਦਾਬਾਦ ਸਾਡਾ ਉਹਨਾਂ ਦਾ ਲੱਗਦਾ ਸੀ ਕਾਂਗਰਸ ਮੁਰਦਾਬਾਦ ਅਸੀਂ ਲੋਕ ਇਹ ਲਾਉਂਦੇ ਸਾਂ ਤਾਂ ਉਹ ਸਾਡਾ ਲਾਉਂਦੇ ਸੀ ਸਾਨੂੰ ਮੁਸਲਿਮ ਲੀਗ ਮੁਰਦਾਬਾਦ ਆਉਂਦੇ ਸੀ ਉਹ ਤੇ ਸਿੱਖਾਂ ਦੀ ਕੌਮ ਜਿਹੜੀ ਆ ਮਾਰਿਆ ਸਾਨੂੰ ਸਿੱਖਾਈਆਂ ਹਿੰਦੂ ਤੇ ਮਾਰ ਹੀ ਨਹੀਂ ਸਕਦਾ ਹਿੰਦੂ ਤੇ ਚਿੜੀ ਨਹੀਂ ਮਾਰ ਸਕਦਾ ਇਹਦਾ ਬਹੁਤ ਬੁੱਧਨ ਬੰਦਾ ਵਾ ਹਿੰਦੂ ਤੇ ਪਰ ਸ਼ੈਤਾਨ ਬੜਾ ਥੱਲੇ ਥੱਲੇ ਬਹੁਤ ਖਰਾਬੀ ਕਰਦਾ ਉੱਤੇ ਨਹੀਂ ਆਉਂਦਾ ਤੇ ਸਿੱਖਾਂ ਨੂੰ ਪੂਛ ਤੇਲ ਮਾਰ ਦਿੱਤਾ ਵੀ ਤੁਹਾਨੂੰ ਬੜਾ ਕੁਝ ਦੇਵਾਂਗੇ ਸਿੱਖਾਂ ਨੇ ਫਿਰ ਬਣਾਏ ਜਥੇ ਤੇ ਨਾ ਸਾਨੂੰ ਵੱਢ ਵੱਢ ਸੁੱਟਿਆ ਇਹਨਾਂ ਹੀ ਵੱਢਿਆ ਕਹਿੰਦੇ ਆਜ਼ਮ ਨੇ ਆਖਿਆ ਮੇਰੇ ਕੋਲ ਇੱਕ ਕੌਮ ਆ ਉਸੇ ਨਹਿਰੂ ਡਾਲ ਲਿਆ ਕਿ ਮੇਰੇ ਕੋਲ ਇੱਕ ਕੰਮ ਆ ਇਹ ਕਰਕੇ ਸੋਚਦੇ ਆ ਤੇ ਇੱਕ ਕਹਿੰਦੇ ਆਜ਼ਮ ਨੇ ਆਖਿਆ ਮੇਰੇ ਕੋਲ ਇੱਕ ਕੌਮ ਆ ਉਹ ਕਰਕੇ ਵੀ ਨਹੀਂ ਸੋਚਦੇ ਪੁਰਾਣੀ ਕੋਈ ਗੱਲ ਯਾਦ ਹੈ ਉਦੋਂ ਕਿਵੇਂ ਵਿਆਹ ਵੀ ਹੁੰਦੇ ਸੀ ਆ ਹੁਣ ਤਰ੍ਹਾਂ ਹੀ ਸੀ ਉਹ ਪੁਰਾਣੀ ਗੱਲ ਯਾਦ ਹੈ ਵਿਆਹ ਵੀ ਕਿਸ ਤਰ੍ਹਾਂ ਹੁੰਦੇ ਸੀ ਉਦੋਂ ਲੀੜੇ ਲੂੜੇ ਕਿਵੇਂ ਲੈਂਦੇ ਸੀ ਕੁੜੀਆਂ ਜਾਂ ਮੁੰਡੇ ਜਿਵੇਂ ਹੁਣ ਹੁੰਦਾ ਐਵੇਂ ਹੀ ਸੀ ਕਿਸ ਤਰ੍ਹਾਂ ਕਰਦੇ ਸੀ ਆਹੋ ਕੀ ਕੁੜੀਆਂ ਮੁੰਡੇ ਕਰਦੇ ਸੀ ਮੈਨੂੰ ਸਮਝ ਨਹੀਂ ਆਇਆ ਵਿਆਹ ਦੀਆਂ ਤਿਆਰੀਆਂ ਲੀੜੇ ਕੱਪੜੇ ਜਿਵੇਂ ਹੁਣ ਬਣਦੇ ਆ ਲੀੜੇ ਕੱਪੜੇ ਉਹ ਤੇ ਬਹੁਤ ਸੋਹਣੇ ਬਣਾਉਂਦੇ ਸਨ ਉਹ ਤੇ ਜਿਹੜੇ ਵੱਡੇ ਵੱਡੇ ਨਵਾਬ ਸੀ ਕੰਮ ਖਾਬਦੇ ਸੂਟ ਬਣਾਉਂਦੇ ਸਨ 450 ਦਾ ਤੇ ਉਹ ਸਾਡੇ ਪੁਰਾਣਾ ਵੀ ਵਿਕ ਜਾਂਦਾ ਸੀ ਉਹਦੇ ਵਿੱਚ ਲਾ ਸੋਚੇ ਦੀ ਤਾਰ ਹੁੰਦੇ ਸੀ ਬਨਾਰਸ ਚ ਬਣਦਾ ਸੀ ਬਨਾਰਸ ਸ਼ਹਿਰ ਆ ਹਿੰਦੁਸਤਾਨ ਉਹ ਤੇ ਬਹੁਤ ਸੋਹਣੀਆਂ ਵਰੀਆਂ ਬਣਾਉਂਦੇ ਸੀ ਹੁਣ ਕੀ ਵਰੀਆਂ ਬਣਦੀਆਂ ਨੇ ਹਾਂ ਨਵਾਬ ਜਿਹੜੇ ਲੋਕ ਸਨ ਪੁੱਤਾ ਸਰਦਾਰੀਆਂ ਕਾਇਮ ਰੱਖਣੀਆਂ ਸੌਖੀਆਂ ਨਹੀਂ ਏਦਾਂ ਵਾ ਵੀ ਉਸ ਵੇਲੇ ਗਾਉਣ ਗਾਉਂਦੀਆਂ ਹੁੰਦੀਆਂ ਸੀ ਬੁੱਢੀਆਂ ਵੀ ਇੱਕ ਨੈਣੋ ਦੁਪੱਟਾ ਹਿੰਦੁਸਤਾਨ ਚ ਚੱਲਦਾ ਸੀ ਉਹ ਆਮ ਬੁੱਢੀਆਂ ਨਹੀਂ ਸਨ ਲੈਣੀਆਂ ਉਹ ਨਵਾਬਾਂ ਦੀਆਂ ਬੁੱਢੀਆਂ ਤੇ ਸਰਦਾਰਾਂ ਦੀਆਂ ਬੁੱਢੀਆਂ ਦੇ ਉੱਤੇ ਹੁੰਦਾ ਸੀ ਵੀ ਕਿਉਂਕਿ ਮਹਿੰਗਾ ਹੋਊਗਾ ਤੇ ਆਮ ਬੰਦਾ ਨਾ ਖਰੀਦ ਸਕਦਾ ਹੋਊਗਾ ਉਹ ਫਿਰ ਗਾਉਣ ਬਣੇ ਸਰਦਾਰੀ ਦਾ ਤੈਨੂੰ ਦੱਸਾਂ ਗਾਉਣ ਵੀ ਉਹ ਬਣਿਆ ਗਾਉਣ ਉਹਨਾਂ ਗਾਉਂਦੀਆਂ ਸਨ ਮੇਰੀ ਮਾਂ ਵੀ ਗਾਉਂਦੀ ਹੁੰਦੀ ਸੀ ਕਿਉਂਕਿ ਮੇਰੀ ਮਾਂ ਦੇ ਉੱਤੇ ਚੀਜ਼ ਆਪਣੇ ਉੱਤੇ ਹੈਗੀ ਸੀ ਤੇ ਇਹ ਜਿਹੜਾ ਸ਼ਬੀਰ ਦਾ ਪਿਓ ਆਇਆ ਉਸ ਵੇਲੇ ਜਵਾਨ ਸੀ ਮੇਰਾ ਜਦੋਂ ਪਿਓ ਮਰਿਆ ਏਡਾ ਜਵਾਨ ਤਾਂ ਨਹੀਂ ਸੀ ਪਰ ਸਾਹਿਬ ਦਾ ਜਵਾਨ ਸੀ ਇਹ ਸ਼ਬੀਰ ਦਾ ਦਾਦਾ ਆਂਦਾ ਸੀ ਮੇਰਾ ਦਾਦਾ ਵੱਡਾ ਸੀ ਸ਼ਬੀਰ ਦਾ ਦਾਦਾ ਉਦੋਂ ਨਿੱਕਾ ਸੀ ਤੇ ਉਦੋਂ ਨਿੱਕਾ ਦਾ ਪਰੋਂ ਦਾ 3 ਭਰਾ ਸਨ ਇੱਕ ਭੈਣ ਸੀ ਤੇ ਉਹ ਮਰ ਗਈ ਸੀ ਤੇ 3 ਭਰਾ ਸਨ 2 ਮੇਰਾ ਦਾਦਾ ਮਰ ਗਿਆ ਉਹਦੇ ਵਿੱਚੋਂ ਮੈਂ ਹੀ ਆ ਮੇਰਾ ਪਿਓ ਵੀ ਇਕੱਲਾ ਸੀ ਅੱਗੋਂ ਮੈਂ ਵੀ ਇਕੱਲੀ ਰਹਿ ਗਈ ਤੇ ਇਹਨਾਂ ਦੇ ਅੱਗੋਂ 2 ਧੀਆਂ ਤੇ 2 ਪੁੱਤ ਨਿੱਕੇ ਦਾਦੇ ਦੇ ਦਫਰ ਕੇ ਤੇ 5 ਧੀਆਂ ਤੇ 2 ਪੁੱਤ ਵੱਡੇ ਦਾਦੇ ਹੈਗੇ ਤੇ ਦਾਦੇ ਹੀ ਸਨ ਦਾਦਾ ਤੇ ਉਹਦੇ ਨਾਂ ਤੇ ਮੈਂ ਚੱਲਦੀ ਸਾਂ ਵੀ ਗੁਲਾਮ ਹਸਨ ਦੀ ਗੁਲਾਮ ਹਸਨ ਦੀ ਪੁੱਤਰੀ ਹੈ ਗੁਲਾਮ ਹਸਨ ਪੈਂਚ ਦੀ ਪੁੱਤਰੀ ਹੈ ਤੇ ਮੇਰੇ ਦਾਦੇ ਦਾ ਗੁਲਾਮ ਹਸਨ ਸੀ ਉਹਦਾ ਤੇ ਜ਼ਿਕਰ ਹੀ ਮੁੱਕ ਗਿਆ ਸੀ ਵੀ ਛੋਟੀ ਉਮਰ ਚ ਮਰ ਗਿਆ ਤੇ ਜਵਾਨ ਹੀ ਸੀ ਜਦ ਮਰ ਗਿਆ ਤੇ ਬਰਨਾਲੇ ਜਿਹੜੇ ਮੇਰੇ ਪਿਓ ਮਰ ਗਿਆ ਸੀ ਅੰਗਰੇਜ਼ ਦਾ ਦੌਰ ਸੀ ਜ਼ਮੀਨ ਜਿਹੜੀ ਮੇਰੇ ਪਿਓ ਦੀ ਸੀ ਉਹ ਮੇਰੀ ਮਾਂ ਦੇ ਨਾਂ ਲੱਗ ਗਈ ਸੀ ਫਿਰ ਮੇਰੀ ਮਾਂ ਦੀ ਜ਼ਮੀਨ ਤੇ ਉਹਨੂੰ ਦਿੱਤੀ ਨਹੀਂ ਸੀ ਜਾਂਦੀ ਜ਼ਮੀਨ ਉਹ ਸੂਏ ਲਾਗੇ ਦਿੱਤੀ ਸੀ ਮੇਰੀ ਮਾਂ ਨੂੰ ਉਹ ਬਾਬੇ ਹਸਨ ਦੇ ਨਾਂ ਤੇ ਬਾਬਾ ਹਸਨ ਸਾਡੇ ਕਾਗਜ਼ ਵਟਾਉਂਦਾ ਪਤਾ ਨਹੀਂ ਉਹਦੇ ਆਪਣੇ ਵਟੇ ਗਏ ਸੀ ਉਹਦੀ ਜ਼ਮੀਨ ਇੱਥੇ ਰਹੀ ਨਹੀਂ ਜਮਲਤਾਨ ਚਲੀ ਗਈ ਸੀ ਤੇ ਫਿਰ ਬਾਅਦ ਚ ਆਈ ਤੇ ਵਿਗਾ ਹੋਈ ਫਿਰ ਇਸਤੇਮਾਲ ਹੋਇਆ ਤੇ ਫਿਰ ਉਹਨਾਂ ਨੂੰ ਇਕੱਠੇ ਕੀਤਾ ਉਹ ਮੌਕੇ ਤੇ ਜ਼ਮੀਨ ਤੇ ਮਾੜੀ ਨਹੀਂ ਸੀ ਪਰ ਮੇਰੀ ਮਾਂ ਦੇ ਨਾਂ ਸੀ ਨਹੀਂ ਸੀ ਮੇਰੀ ਮਾਂ ਦੇ ਨਾਂ 1 ਨੰਬਰ ਪਹਿਲਾ ਪਿਆ ਹੋਇਆ ਅੱਲਾ ਦੀ ਜ਼ਾਤ ਉੱਤੇ ਪਾਉਣ ਵਾਲੇ ਫਿਰ ਏਦਾਂ ਦਿੰਦੇ ਨਹੀਂ ਸੀ ਤੇ ਫਿਰ ਭਾਈ ਲਿਆ ਸਭ ਕੁਛ ਰੰਬੇ ਦਾਤੀ ਦਾ ਹਿਸਾਬ ਹੋ ਗਿਆ ਹਾਂ
ਅੱਛਾ ਉਹ ਗਾਉਣ ਤਾਂ ਸੁਣਾਇਆ ਹੀ ਨਹੀਂ। ਹਾਂ ਗਾਉਣ ਸੁਣਾਇਆ ਜਿਹੜਾ ਬਣਿਆ। ਗਾਉਣ ਫੇਰ ਸੁਣਾਵਾਂ ਭਈ ਉਹ ਮੇਰੀ ਮਾਂ ਨੇ ਆਖਿਆ ਵੀ ਸਦੀਕ ਨਾਲ ਆਖਣ ਲੱਗੇ ਵੀ ਨਿਕਾਹ ਕਰ ਦਿੰਦੇ ਆ ਸਰਦਾਰ। ਉਹਨੇ ਆਖਿਆ ਐਸ ਕਰੋ ਉੱਠ ਕੇ ਤੇ ਐਸ ਕਰ ਮੈਂ ਨਹੀਂ ਜਾਣਾ, ਸ਼ਰੀਕ ਨਹੀਂ ਕਰਾਂਗੇ, ਇੱਥੇ ਜਾਣਾ ਜੋ ਹੋਊ ਵੇਖੀ ਜਾਊਗੇ। ਫਿਰ ਨਹੀਂ ਸੀ ਉਹ ਗਈ, ਉਹਨੇ ਆਪਣਾ ਸਬਰ ਦਾ ਦਾਮਨ ਫੜ ਲਿਆ। ਜਮਾਨ ਤਾਂ ਸੋਹਣੀ ਬੜੀ ਸੀ ਮੇਰੀ ਮਾਂ, ਮੈਂ ਤੇ ਆਪਣੀ ਮਾਂ ਦੇ ਨਹੀਂ, ਮੇਰੀ ਮਾਂ ਦੇ ਚਾਹੇ ਦੀ ਮੋਟੀ ਅੱਗ ਤੇ ਮੇਰੀ ਧੀ ਆਦਾ ਨਹੀਂ ਜੇ। ਫਿਰ ਉਹ ਗਾਉਣ ਬਣਿਆ, ਗਾਉਣ ਬਣੇ ਸਨ ਹਿੰਦੁਸਤਾਨ। ਜਦੋਂ ਬੁੜੀਆਂ ਗਾਉਂਦੀਆਂ ਹੁੰਦੀਆਂ ਸੀ ਨਾਲੇ ਚਰਖੇ ਕਰਦੀਆਂ ਸੀ, ਹੁਣ ਬੁੜੀਆਂ ਨੂੰ ਗਾਉਣ ਆਉਂਦਾ ਹੀ ਨਹੀਂ। ਮਾਈਆ 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 ਹੀ ਗੱਲ ਉਦੋਂ ਗਾਉਂਦੀਆਂ ਸਨ ਤੇ ਜਣਿਆ ਹਾੜ ਮਹੀਨਾ ਜੇਠ ਮਹੀਨਾ ਵੇ ਮਾਇਆ ਇੱਕ ਪੱਖੀ ਤੇ ਪੱਖਾ ਵੇ ਚਾਹੀਦਾ, ਇੱਕ ਪੱਖੀ ਤੇ ਪੱਖਾ ਵੇ ਥੋੜਿਆ ਦੂਜਾ ਨੈਣੋਂ ਦੁਪੱਟਾ ਵੇ ਚਾਹੀਦਾ। ਲੈਲਾ ਪੱਖੀ ਤੇ ਪੱਖਾ ਨੀ ਗੋਰੇ ਹੈ ਨੀ ਨੈਣੋਂ ਦੁਪੱਟਾ ਨੀ ਸੋਹਣੀ। ਗਰੀਬ ਹੋਗਾ ਨਾ ਲਿਆ ਸਕਦਾ ਹੋਗਾ। ਫਿਰ ਉਹਨੇ ਆਖਿਆ ਚੜਿਆ ਹਾੜ ਜੇ ਹਾੜ ਮਹੀਨਾ ਵੇ ਮਾਇਆ ਇੱਕ ਨਿੰਬੂਏ ਦਾ ਜੋੜਾ ਵੇ ਚਾਹੀਦਾ, ਇੱਕ ਨਿੰਬੂਏ ਦਾ ਜੋੜਾ ਵੇ ਸੋਹਣਿਆ ਦੂਜਾ ਅੰਬ ਚਾਰੀ ਵੇ ਚਾਹੀਦਾ। ਲੈਲਾ ਨਿੰਬੂਏ ਦਾ ਜੋੜਾ ਨੀ ਗੋਰੀ ਹੈ ਨੀ ਅੰਬ ਚਾਰੀ ਨੀ ਸੋਹਣੀ। ਚੜਿਆ ਸਾਉਣ ਮਹੀਨਾ ਵੇ ਮਾਇਆ ਚੜ ਕੋਠੇ ਤੇ ਸੁੱਤੀਆਂ ਵੇ ਸੋਹਣਿਆ। ਪੈੜੇ ਬਿਛੂਏ ਨੇ ਡੰਗੀ ਵੇ ਮਾਰੀਆ ਕੋਈ ਵੈਦ ਸਦਾ ਦੇ ਵੇ ਸੋਹਣਿਆ, ਕੋਈ ਵੈਦ ਸਦਾ ਦੇ ਵੇ ਮਾਇਆ ਜਿਹੜਾ ਕਰੇ ਸਾਡੀ ਧਾਰੀ ਵੇ ਸੋਹਣਿਆ। ਨੀ ਉਦਾਰੀ ਨਾ ਕਰਦਾ ਨੀ ਗੋਰੀ ਉਹ ਤੇ ਮੰਗੇ ਸਰਦਾਰੀ ਨੀ ਧੋਣੀ। ਸਰਦਾਰੀ ਨਾ ਦੇ ਮਾਂ ਮਾਇਆ ਤੋੜਾ ਦਿਆਂ ਡੇਢ ਜਾਰੀ ਵੇ ਸੋਹਣਿਆ। ਏਦਾਂ ਵਾ ਵੀ ਆਪਣੀ ਤੈਨੂੰ ਸੁਣਾਉਂਦੀਆਂ। ਇੱਕ ਵਾਰ ਆਏ ਮੇਰੇ ਨਾਲ ਲੜ ਪਿਆ ਮੇਰਾ ਆਦਮੀ, ਇਹ ਨਾ ਹਟੇ। ਮੈਂ ਕਿਹਾ ਵੀ ਤੂੰ ਹਟਣਾ ਨਹੀਂ, ਆਂਖ ਨਹੀਂ ਹਟਾਣਾ। ਮੈਂ ਕਿਹਾ ਫਿਰ ਮੈਂ ਵੀ ਤੈਨੂੰ ਦੱਸਾਂ। ਮੈਂ ਕਿਹਾ ਵੀ ਚੀਰਾ ਰੰਗੀ ਦਾ ਬੀਬਾ, ਚੀਰਾ ਰੰਗੀ ਦਾ ਬੀਬਾ, ਚੀਰਾ ਰੰਗੀ ਦਾ ਸੋਹਣੇ ਦਾ ਵਿੱਚੇ ਰੰਗੀ ਦੀ ਅੜਿਆ ਚਿੰਮੀ ਮੇਰੀ। ਰੰਗ ਮਹਿੰਗਾ ਨਾ ਜੋ ਰੰਗ ਮਹਿੰਗਾ ਗੋਰੀਏ, ਰੰਗ ਮਹਿੰਗਾ ਸੋਹਣੇ ਦਾ ਨਹੀਂ ਰੰਗੀ ਦੀ ਨਾ ਜੋ ਚਿੰਮੀ ਤੇਰੀ। ਤੂੰ ਵੀ ਖਜਰਾ ਬੀਬਾ, ਤੂੰ ਵੀ ਖਜਰਾ ਚੰਨਾ, ਤੂੰ ਵੀ ਖਜਰਾ ਸੋਹਣੇ ਦਾ ਮੈਂ ਵੀ ਮਾਝੇ ਜੰਮੇ 12 ਤਾਈ। ਹਰਾ ਦੂੰਗੀ ਮੈਂ ਕਿਹਾ ਬੰਦ ਹੋ ਜਾ। ਹਾਂ ਇਹ ਆਖਿਆ ਸੀ, ਇਹ ਆਖਿਆ ਸੀ। ਫਿਰ ਹੋ ਗਿਆ ਕੰਮ ਠੀਕ? ਹਾਂ ਫਿਰ ਠੀਕ ਹੋ ਗਿਆ ਕੰਮ? ਫਿਰ ਚੁੱਪ ਕੇ ਬਣਾ ਚੁੱਪ ਹੋ ਗਿਆ। ਗੱਲਬਾਤ ਆਪਾਂ ਕਰਨੇ ਸਾ। ਉਹ ਤੈਨੂੰ ਦੱਸਣ ਲੱਗੀ ਸਮਦੋਡੀ ਦਵਾਈ ਲੈਣ ਚਲੀ ਗਈ ਨਾ, ਉੱਥੇ ਇੱਕ ਬੁੱਢਾ ਸੀ, ਉਹ ਕਰਦਾ ਸੀ ਤੇ ਆ ਹੋਊਗਾ। ਉਹਨੇ ਆਖਿਆ ਵੀ ਬਰਕਤ ਨਹੀਂ ਘਰ ਦੇ ਵਿੱਚ ਰਹਿ ਗਈ, ਵੀ ਸਾਡੀਆਂ ਮਾਵਾਂ ਦਾਦੀਆਂ ਜਿਹੜੀਆਂ ਸਨ ਬਿਸਮਿਲ੍ਲਾ ਕਰਕੇ ਆਟਾ ਪਾਉਂਦੀਆਂ ਸਨ। ਮੈਂ ਕਿਹਾ ਵੀ ਹੁਣ ਕਿਉਂ ਬਿਸਮਿਲ੍ਲਾ? ਉਹ ਜੈਸੇ ਬੜਾ ਤਪਿਆ, ਉਹਨੇ ਬੜੀਆਂ ਗੱਲਾਂ ਕੀਤੀਆਂ। ਮੈਂ ਕਿਹਾ ਵੀ ਕੋ ਥੋੜਾ ਟਾਈਮ ਮੈਨੂੰ ਵੀ ਦਓਗੇ? ਆਖੇ ਲੈ ਲਓ, ਕਰੋ ਗੱਲ।
ਮੈਂ ਕਿਹਾ ਵੀ ਹੁਣ ਦੀਆਂ ਔਰਤਾਂ ਕਿਸ ਤਰ੍ਹਾਂ ਬਿਸਮਿਲ੍ਲਾ ਕਰਨ। ਉਹ ਮੈਂ ਕਿਹਾ ਔਰਤਾਂ ਜਿਹੜੀਆਂ ਸੀ ਚੱਕੀ ਪੀਂਦੀਆਂ ਤਾਂ ਉਹ ਆਂਦੀਆਂ ਸੀ ਯਾ ਅੱਲਾ 100 ਵਾਰਾਂ ਬਿਸਮਿਲ੍ਲਾ ਕਰਦੀਆਂ ਸੀ ਵੀ ਇਹਦੇ ਚ ਬਰਕਤ ਪਾ ਦੇ ਮੇਰਾ ਟੱਬਰ ਦਾ, ਅੱਜ ਮੈਨੂੰ ਹੋਰ ਨਾ ਪੀਣਾ ਪਵੇ। ਤੇ ਹੁਣ ਮੈਂ ਕਿਹਾ ਬੁੱਢੀ ਪਈ ਹੁੰਦੀ ਉਹ ਤੂੰ ਗਾੜ ਕੇ 12 ਵਜੇ ਤੱਕ ਗੋਲਾ, ਮੈਂ ਕਿਹਾ ਬਾਹਰੋਂ ਆਉਂਦਾ ਤੇ ਆਂਦੀ ਆਟਾ ਮੁਕਾ ਤੇ ਉਹ ਗੋਲਾ ਬੋਰੀ ਸੁੱਟਦਾ ਤੇ ਉਹਨੇ ਬਿਸਮਿਲ੍ਲਾ ਕਿਉਂ ਕਰਨੀ ਆ? ਉਹਨੂੰ ਤਕਲੀਫ ਹੀ ਕੋਈ ਨਹੀਂ, ਉਹਨੇ ਬਿਸਮਿਲ੍ਲਾ ਕਿਉਂ ਕਰਨੀ ਆ? ਉਹਨੂੰ ਕਿਹੜੀ ਕੋਈ ਤਕਲੀਫ ਆ ਬਈ? ਗੋਲਾ ਤੇ ਬੋਰੀ ਸੁੱਟ ਦਿੰਦਾ ਵਾ। ਹਰ ਖੂਨ ਦੇ ਵਿੱਚ ਵਫਾ ਨਹੀਂ ਹੁੰਦੀ ਯਾਰੀ, ਨਸਲਾਂ ਨੂੰ ਸੋਚ ਕੇ ਲਾ ਬੁੱਲਿਆ। ਨਸਲਾਂ ਤੇ ਮੁੱਕ ਗਈਆਂ, ਕੁੱਤੀਆਂ ਬਿੱਲੀਆਂ ਲੋਕੀ ਨਾ ਨਾਨਕ ਵੇਖਦੇ ਨਾ ਰਾਤ ਵੇਖਦੇ। ਮੈਂ ਆਪਣੇ ਪੁੱਤ ਨੂੰ ਪੁੱਛਿਆ, ਮੈਂ ਕਿਹਾ ਬੈਸਰੇ ਲਾਡ ਉੱਥੇ ਇੱਥੇ ਸਨ ਉਹਨਾਂ ਦੇ ਖਤਾਬ ਸਾਨੇ ਅਗਲੇ ਤੇ ਉਹ ਲੰਦਨ ਹੁੰਦਾ ਸੀ। ਤੇ ਮੈਂ ਕਿਹਾ ਉਹਨਾਂ ਦੀਆਂ ਸ਼ਾਦੀਆਂ ਕਿਸ ਤਰ੍ਹਾਂ ਹੁੰਦੀਆਂ? ਦਾ ਮੈਂ ਉਹ ਗੋਰਾ ਬੜਾ ਭੈਣ ਜਾਵਾ ਉਹ ਨਾਨਕ ਦਾਦ ਕਜੇ ਵੀ ਵੇਖਦਾ, ਬੜੇ ਬੜੇ ਵੱਡੇ ਵਿਆਹ ਕਰਦੇ ਨੇ ਉਹ ਲਾਡ ਜਿਹੜੇ ਨੇ, ਤੇ ਤੰਬੂ ਲੱਗਦੇ 8-8 ਦਿਨ ਸ਼ਾਦੀਆਂ ਹੁੰਦੀਆਂ, ਬਹੁਤ ਸੋਹਣੀਆਂ ਕਰਦੇ ਨੇ। ਪਰ ਨਾਨਕ ਦਾਦ ਕਜੇ ਬਹਿ ਕੇ ਫਿਰ ਅਸੀਂ ਤੇ ਮੈਂ ਕਿਹਾ ਚਬਾ ਹੋ ਗਏ। ਜਿਨ੍ਹਾਂ ਦੇ ਮਜ਼ਹਬ ਨੇ ਇਹ ਦੱਸਿਆ ਸੀ ਉਹ ਮੈਂ ਕਿਹਾ ਭੁੱਲ ਗਏ, ਉਹਨਾਂ ਨੇ ਯਾਦ ਕਰ ਲਿਆ। ਸਾਡੇ ਇਸਲਾਮ ਨੇ ਸਭ ਕੁਝ ਦੱਸਿਆ, ਪਰ ਇਹ ਆ ਵੀ ਅਸੀਂ ਭੁੱਲ ਗਏ। ਅਸੀਂ ਤੇ ਪੰਜਾਬ ਬੜਾ ਅੱਛਾ ਸੀ, ਬਜ਼ੁਰਗ ਜਿਹੜੇ ਸਨ ਆਮ ਬੰਦੇ ਨਾਲ ਵੈਰ ਨਹੀਂ ਸੀ ਕਰਦੇ, ਚੁਗਲੀ ਬਹੁਤ ਘੱਟ ਕਰਦੇ ਸਨ। ਪਰ ਇਹ ਉਹ ਅਨਪੜ੍ਹ ਹੀ ਲੋਕ ਸਨ, ਪਰ ਫਿਰ ਵੀ ਉਹ ਕਿਸੇ ਦਾਇਰੇ ਅੰਦਰ ਚੱਲਣ, ਘਰਾਂ ਦੇ ਕਾਨੂੰਨ ਸਨ ਪਤਾ। ਇਹ ਤਾਂ ਨਹੀਂ ਸੀ ਵੀ ਕੋਈ ਐਨ ਭੱਜ ਗਿਆ, ਕੋਈ ਐਨ ਭੱਜ ਗਿਆ। ਜੇ ਬਜ਼ੁਰਗ ਦਾ ਹੁਕਮ ਚੱਲਦਾ ਸੀ ਕਰਦੇ ਦਾ, ਤੇ ਸੋਹਣੇ ਤਰੀਕੇ ਨਾਲ ਚੋਟੇ ਰਹਿਣ ਦੇ। ਹੁਣ ਬਜ਼ੁਰਗ ਨੂੰ ਤਾਂ ਕੋਈ ਪੁੱਛਦਾ ਨਹੀਂ, ਉਹ ਤਾਂ ਕੁੱਤਾ ਹੋ ਗਿਆ। ਗੱਲਬਾਤ ਕਰਨੇ ਮਾਂ ਜੀ ਨਾਲ ਕੋਸ਼ਿਸ਼ ਕਰਦੇ ਰਹੀਦਾ ਵਾ, ਇਸ ਤਰ੍ਹਾਂ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਦਿਲਾਂ ਦੇ ਵਿੱਚ ਜਿਹੜੀ ਪੁਰਾਣੀਆਂ ਗੱਲਾਂ ਨੇ, ਜਾਂ ਜੇ ਆਪਾਂ ਗੱਲ ਕਰ ਲੈਂਦੇ ਪਹਿਲੋਂ ਦੀਆਂ ਸਾਂਝਾਂ ਦੀ ਜਾਂ ਪਹਿਲੋਂ ਦੇ ਰੀਤ ਰਿਵਾਜਾਂ ਦੀ, ਉਹ ਗੱਲ ਕਰਦੇ ਰਹੀਦਾ। ਬੜੀ ਫਨੀ ਇਨਫੋਰਮੇਟਿਵ ਤੇ ਵਧੀਆ ਗੱਲਬਾਤ ਅੱਜ ਦੀ ਰਹੀ, ਤੇ ਕੋਸ਼ਿਸ਼ ਕਰਦੇ ਰਹੀਦਾ ਇਸ ਤਰ੍ਹਾਂ ਦੀਆਂ ਵੀਡੀਓ ਕਹਾਣੀਆਂ ਤੁਹਾਡੇ ਤੱਕ ਰੱਖਦੇ ਰਹੀਏ ਤੇ ਰੱਖਦੇ ਰਹਾਂਗੇ। ਮਿਲਦੇ ਹਾਂ ਫੇਰ, ਰੱਬ ਰੱਖਾ।